ਅਲਟੀਮੇਟਮ ਦੇ ਰੂਪ ਦੇ ਵਿੱਚ ਕਹੀ ਆ, ਉਹ ਆਈਓ ਆ ਕਿ ਬਈ ਤੁਸੀਂ ਜਲਦੀ ਤੋਂ ਜਲਦੀ ਆਪਣਾ ਜਿਹੜਾ ਬਿਆਨ ਹੈ ਉਹ ਵਾਪਸ ਲੈ ਲਓ। ਮਤਲਬ ਕਿ 8 ਦਿਨ ਦਾ ਸਮਾਂ ਦਿੱਤਾ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇਸ ਬਾਬਤ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਹੋਰ ਸਿਆਸੀ ਦਲਾਂ ਦੇ ਨਾਲ ਸੰਪਰਕ ਕਰੇਗੀ। ਨਾਲ ਸ਼੍ਰੋਮਣੀ ਅਕਾਲੀ ਦਲ ਇਹ ਵੀ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਦੀ ਜਾਂਚ ਜਿਹੜੀ ਹੈ ਉਹਦੀ ਮੰਗ ਸੀਬੀਆਈ ਦੀ ਕਰੇਗਾ। ਤਾਂ ਇਹ 2-3 ਉਹਨਾਂ ਨੇ ਕਹਿ ਲਓ ਕਿ ਵੱਡੇ ਫੈਸਲੇ ਜਿਹੜੇ ਲਏ ਨੇ ਸ਼੍ਰੋਮਣੀ ਅਕਾਲੀ ਦਲ ਨੇ। ਦੇਖੋ ਗੱਲ ਕੀ ਹੈ ਕਿ ਖੁਦ ਭਗਵੰਤ ਮਾਨ ਜੀ ਕੀ ਕਹਿ ਗਏ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ। ਉਸ ਤੋਂ ਬਾਅਦ ਕਿੰਨਾ ਕੁਝ ਕਹਿ ਲਓ ਕਿ ਉਹਨਾਂ ਨੂੰ ਝੱਲਣਾ ਪਏਗਾ, ਸ਼ਾਇਦ ਇਸ ਗੱਲ ਦਾ ਇਲਮ ਨਹੀਂ ਸੀਗਾ। ਤਾਂ ਬੜਾ ਜਿੱਦਾਂ ਕਹਿ ਲਈਏ, ਹਾਲਾਂਕਿ ਵੇਖੋ ਰਾਜਨੀਤੀ ਦੇ ਵਿੱਚ ਕਿਸੇ ਦੀ ਕਾਬਲੀਅਤ ਤੇ ਸਵਾਲ ਨਹੀਂ ਕਰਨਾ ਚਾਹੀਦਾ, ਪਰ ਗੱਲ ਇਹ ਹੁੰਦੀ ਹੈ ਕਿ ਕਈ ਵਾਰ ਮੱਤ ਜਿਹੜੀ ਹੈ ਨਾ ਉਹ ਥੋੜੀ ਜਿਹੀ ਪੱਕਣੀ ਅਜੇ ਬਾਕੀ ਹੁੰਦੀ ਆ। ਕਿਉਂਕਿ ਜਦੋਂ ਇੰਟਰਸਟੇਟ ਮਸਲੇ ਹੋਣ, ਜਦੋਂ ਸੰਵੇਦਨਸ਼ੀਲ ਮਸਲੇ ਹੋਣ, ਕੌਮਾਂ ਦੇ ਮਸਲੇ ਹੋਣ, ਰਿਲੀਜੀਅਸ ਮਸਲੇ ਹੋਣ, ਭਾਰਤ ਵਰਗੇ ਮੁਲਕ 'ਚ ਹੋਣ, ਤਾਂ ਬਹੁਤ ਡੂੰਘਾਈ ਦੇ ਵਿੱਚ ਜਾਣਾ ਪੈਂਦਾ ਹੈ। ਤੇ ਬਿਆਨ ਦੇ ਕੇ ਤੇ ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਡੈਮੇਜ ਕੰਟਰੋਲ ਕਰੀਏ ਕਿਸੇ ਬਾਨੇ, ਤਾਂ ਇਹਨਾਂ ਨੇ ਯੂਟੀ ਦੇ ਵਿੱਚ ਜੋ 60-40 ਦੀ ਰੇਸ਼ੋ ਹੈ ਉਹਦੇ ਬਾਬਤ ਪੱਤਰ ਵੀ ਲਿਖ ਦਿੱਤਾ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਪ੍ਰਸ਼ਾਸਨ ਨੂੰ, ਇਸ ਬਾਬਤ ਪੱਤਰ ਵੀ ਲਿਖਿਆ। ਤਾਂ ਖੈਰ ਦੇਖੋ ਇਹ ਗੱਲ ਜਿਹੜੀ ਹੈ ਭਗਵੰਤ ਮਾਨ ਜੀ ਦੀ ਤਾਂ ਹੋ ਗਈ ਆ, ਅਕਾਲੀ ਦਲ ਵਾਲੇ ਵੀ ਸਰਗਰਮ ਨੇ ਇਸ ਮੁੱਦੇ ਤੇ। ਪਰ ਰੌਲਾ ਇਹ ਆ ਕਿ ਹੁਣ ਕੀ ਕਹੀਏ, ਭਗਵੰਤ ਮਾਨ ਜੀ ਦਾ ਤਾਜ਼ਾ ਬਿਆਨ ਆ ਜਾਂ ਤਾਜ਼ਾ ਵਿਵਾਦ ਆ, ਪਰ ਜੇ ਤੁਸੀਂ ਪਿੱਛੇ ਵੇਖੋਗੇ ਤਾਂ ਸਾਰਿਆਂ ਦਾ ਜੇ ਪੜਚੋਲ ਕਰੋਗੇ ਤਾਂ ਸਾਨੂੰ ਕਿਤੇ ਨਾ ਕਿਤੇ ਨਿਰਾਸ਼ ਕਰਦੇ ਨੇ। ਕਿਉਂਕਿ ਆਹ ਜਿਹੜੀ ਤੁਸੀਂ ਹੁਣ ਅੱਡ ਵਿਧਾਨ ਸਭਾ ਦੀ ਕੰਟਰੋਵਰਸੀ ਦੇਖਦੇ ਹੋ, ਇਹਨੂੰ ਵੀ ਜੇ ਤੁਸੀਂ ਦੇਖੋਗੇ ਤਕਰੀਬਨ 1 ਸਾਲ ਹੋ ਗਿਆ ਚੱਲਦੇ। ਔਰ IIA ਦਾ ਪੱਤਰ ਮੈਂ ਕੱਢ ਕੇ ਪਬਲਿਕ ਡੋਮੇਨ 'ਚ ਰੱਖਿਆ ਹੋਇਆ ਹੈ ਕਿ ਜਿਹੜੇ 25,000 ਆਰਕੀਟੈਕਟਸ ਇਕੱਠੇ ਜਿਸ ਫੋਰਮ ਤੇ ਜੁੜਦੇ ਨੇ, ਉਹਨਾਂ ਨੇ ਬਕਾਇਦਾ ਪੱਤਰ ਲਿਖਿਆ ਕਿ ਚੰਡੀਗੜ੍ਹ ਦੀ ਖੂਬਸੂਰਤੀ ਦਾਗਦਾਰ ਹੋ ਜਾਏਗੀ ਜੇ ਅਜਿਹਾ ਕਦਮ ਚੁੱਕਦੇ ਹੋ ਤੁਸੀਂ। ਤਾਂ ਇਹਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਗੱਲਬਾਤ ਚੱਲ ਰਹੀ ਸੀਗੀ, ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ, ਚੰਡੀਗੜ੍ਹ ਦੇ ਲੋਕਾਂ ਨੂੰ, ਚੰਡੀਗੜ੍ਹੀਆਂ ਨੂੰ ਪਤਾ ਲੱਗਿਆ ਜਾਂ ਆਰਕੀਟੈਕਟਸ ਨੂੰ ਪਤਾ ਲੱਗਿਆ, ਤਾਂ ਉਹਨਾਂ ਨੇ ਕਿਹਾ ਕਿ ਲੀ ਕਰਬੂਜੀਏ ਦੇ ਮਾਡਲ ਦੀਆਂ ਧੱਜੀਆਂ ਉੱਡ ਜਾਣਗੀਆਂ, ਪਲੱਸ ਜੋ ਮਾਸਟਰ ਪਲਾਨ 2031 ਹੈ ਉਹਦੀਆਂ ਸਾਰੀਆਂ ਧੱਜੀਆਂ ਉੱਡ ਜਾਣਗੀਆਂ। ਤਾਂ ਅਸੀਂ ਤੇ ਇਸ ਚੀਜ਼ ਨੂੰ ਸਗੋਂ ਹਥਿਆਰ ਬਣਾਉਂਦੇ। ਤਾਂ ਉਸ ਵੇਲੇ ਦੇਖੋ ਸਰਕਾਰ ਸਾਲ ਪਹਿਲਾਂ ਕਿਹਦੀ ਸੀਗੀ, ਫਿਰ ਉਸ ਤੋਂ ਬਾਅਦ ਇਲੈਕਸ਼ਨ ਹੋਇਆ, ਸਰਕਾਰ ਕਿਹਦੀ ਆਈ, ਆਪੋਜੀਸ਼ਨ 'ਚ ਰਹਿੰਦੇ ਭੂਮਿਕਾ ਕਿਹਦੀ ਸੀਗੀ, ਹੁਣ ਆਪੋਜੀਸ਼ਨ 'ਚ ਰਹਿਣ ਵਾਲਿਆਂ ਦੀ ਭੂਮਿਕਾ ਬਦਲ ਗਈ। ਸੋ ਕੁੱਲ ਮਿਲਾ ਕੇ ਮੈਂ ਦੇਖੋ ਕਿਸੇ ਤੇ ਕੋਈ ਉਹ ਕਿਉਂਕਿ ਅਸੀਂ ਸਿਆਸਤਦਾਨ ਨਹੀਂ ਹੈ, ਕਿਸੇ ਤੇ ਉਹ ਬਲੇਮ ਜਾਂ ਕਿਸੇ ਤੇ ਉਹ ਇਲਜ਼ਾਮ ਨਹੀਂ ਲਾਉਂਦੇ, ਪਰ ਸਾਰਿਆਂ ਨੇ ਅਤੀਤ ਦੇ ਵਿੱਚ, ਮਾਜੀ ਦੇ ਵਿੱਚ ਗਲਤੀਆਂ ਕੀਤੀਆਂ ਨੇ। ਉਹਦਾ ਖਮਿਆਜ਼ਾ ਇਹੋ ਭੁਗਤਣਾ ਪਿਆ ਕਿ ਚੰਡੀਗੜ੍ਹ ਜਿਹੜਾ ਕਿ ਵਕਤੀ ਤੌਰ ਤੇ ਸਾਂਝਾ ਕੀਤਾ ਗਿਆ ਸੀਗਾ ਹਰਿਆਣੇ ਦੇ ਨਾਲ, ਹਰਿਆਣਾ ਅੱਜ ਮਾਲਕ ਬਣ ਗਿਆ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਕਿਰਾਏਦਾਰ ਹੈ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਵਿਧਾਨ ਸਭਾ ਦਾ ਰੈਂਟ ਦਿੰਦੇ ਹਾਂ, ਅਸੀਂ ਰੈਂਟ ਦਿੰਦੇ ਹਾਂ। ਤਾਂ ਉਹ ਤਾਂ ਆਪਣੀ ਪੱਕੀ ਵਿਧਾਨ ਸਭਾ ਲੈ ਗਏ ਚੰਡੀਗੜ੍ਹ ਦੇ ਵਿੱਚ, ਮੌਜਾਂ ਲੁੱਟ ਕੇ ਮਰੱਬਿਆਂ ਵਾਲੇ। ਤਾਂ ਇਹ ਕੌਣ ਰਹਿ ਗਏ? ਇਹ ਕਿਰਾਏਦਾਰ ਰਹਿ ਗਏ। ਸੋ ਇਹ ਨਾ ਹੁਣ ਬਿਆਨਾਂ ਦੇ ਵਿੱਚ ਜਾਂ ਇਹ ਅਲਟੀਮੇਟਮਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਛ ਨਹੀਂ ਹੈ। ਜਿਹੜੀ ਆ ਗੱਲ ਅਕਾਲੀ ਦਲ ਵਾਲੇ ਕਹਿ ਰਹੇ ਆ ਕਿ ਅਸੀਂ ਦੂਸਰੀਆਂ ਪਾਰਟੀਆਂ ਨਾਲ ਸੰਪਰਕ ਕਰੀਏ, ਤਾਂ ਬਿਲਕੁਲ ਇਹਨਾਂ ਨੂੰ ਸਰਕਾਰ ਦੇ ਨਾਲ ਵੀ ਸੰਪਰਕ ਕਰਨਾ ਚਾਹੀਦਾ। ਸਰਕਾਰ ਨੂੰ ਵੀ ਕਹਿਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਆਓ, ਸਾਡੇ ਨਾਲ ਆਓ, ਆਪੇ ਪਤਾ ਲੱਗ ਜਾਏਗਾ ਕੌਣ ਕਿੱਥੇ ਖਲੋਤਾ ਹੈ ਬਿਆਨ ਨਾਲ। ਤੇ ਕਿਉਂਕਿ ਬਿਆਨ ਤੋਂ ਪਹਿਲਾਂ ਤੇ ਨੁਕਸਾਨ ਤੇ ਹੋ ਚੁੱਕੇ ਸਨ। ਮੈਂ ਜਿਵੇਂ ਕਿਹਾ ਕਿ ਹੁਣ ਇਹ ਲੜਾਈ ਜਿਹੜੀ ਆ ਉਹ ਇੱਕ ਨਵੇਂ ਸਿਰੇ ਤੋਂ ਨਵੀਂ ਵਿਉਂਤ ਦੇ ਨਾਲ ਲੜਨ ਦੀ ਲੋੜ ਹੈ। ਤੇ ਜਿਹੜਾ ਇਸ ਲੜਾਈ ਚੋਂ ਭੱਜੇਗਾ ਆਪੇ ਦੁਨੀਆ ਦੇਖਦੀ ਆ ਉਹਨੂੰ, ਆਪੇ ਪੰਜਾਬੀ ਦੇਖਦੇ ਆ। ਬਾਕੀ ਜਿਵੇਂ ਚੱਲ ਰਹੇ ਨੇ ਕੇਂਦਰ ਵਾਲੇ, ਜਿਵੇਂ ਹਰਿਆਣੇ ਵਾਲੇ ਚੱਲ ਰਹੇ ਨੇ, SYL ਤੇ ਨਹੀਂ ਮਿਲਣੀ ਉਹਨਾਂ ਨੂੰ, ਉਹਨਾਂ ਨੇ ਚੰਡੀਗੜ੍ਹ ਦੇ ਦਿੱਤਾ ਇੱਕ ਤਰ੍ਹਾਂ ਨਾਲ ਅਸਿੱਧੇ ਰੂਪ ਚ, ਇੱਕ ਤਰੀਕੇ ਨਾਲ ਅੱਡ ਵਿਧਾਨ ਸਭਾ ਦੇ ਕੇ ਉਹਨਾਂ ਨੇ ਆਪਣਾ ਸਿਆਸੀ ਤੀਰ ਜਿਹੜਾ ਉਹ ਨਿਸ਼ਾਨੇ ਤੇ ਲਾ ਕੇ ਫੁੰਡ ਲਿਆ। ਸੋ ਗੱਲ ਇਹ ਆ ਕਿ ਉਹ ਜਿਵੇਂ ਆਂਦੇ ਹੁੰਦੇ ਨਾ, ਡੈਣ ਦੇ ਕੁੱਛੜ ਮੁੰਡਾ ਹੁਣ ਵੀ ਹੈ ਨਹੀਂ ਤੇ ਘੜੀ ਨੂੰ ਵੀ ਹੈ ਨਹੀਂ। ਬਸ ਮਸਲਾ ਇਹ ਆ ਕਿ ਜੇ ਹੁਣ ਇਹ ਹਾਲੇ ਵੀ ਨਾ ਜਾ ਕੇ ਹਾਲੇ ਵੀ ਇਸ ਤਰ੍ਹਾਂ ਕਰਦੇ ਰਹੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਔਖਾ ਹੋ ਜਾਏਗਾ। ਜੀ। ਬਹਿਬਲ ਕਲਾਂ ਗੋਲੀकांड ਦੀ ਅਗਲੀ ਸੁਣਵਾਈ ਮਿੰਟੂ ਜੀ 20 ਅਗਸਤ ਨੂੰ ਹੈ। ਹਾਂਜੀ
ਇਹਦੇ ਚ ਸੁਣਵਾਈ ਹੋ ਗਈ ਆ। ਔਰ ਵੈਸੇ ਵੇਖਣ ਵਾਲੀ ਗੱਲ ਆ ਜਾਂ ਜਿਹੜੀ, ਕਿਉਂਕਿ ਇਹ ਤੇ ਰੋਜ਼ਮर्रा ਦੀ ਕਹਿ ਲਓ ਕਿ ਰੂਟੀਨ ਦੀ ਖਬਰ ਹੈ, ਵੈਸੇ ਕੋਈ ਇਹਦੇ ਚ ਕੁਝ ਜ਼ਿਆਦਾ ਵਿਸ਼ਲੇਸ਼ਣ ਵਾਸਤੇ ਬਚਦਾ ਨਹੀਂ। ਇੱਕ ਤਰੀਕ ਹੈ, ਤਰੀਕ ਭੁਗਤੀ, ਪਰ ਇਹਦੇ ਚ ਨਵਾਂ ਕੀ ਆ ਕਹਿ ਲਓ ਜਾਂ ਪੱਤਰਕਾਰਤਾ ਦੇ ਲਿਹਾਜ਼ ਨਾਲ ਜਿਗਿਆਸਾ ਕੀ ਹੁੰਦੀ ਹੈ ਇਹਦੇ ਚ, ਕਿ ਉਹ ਇਹ ਆ ਕਿ ਅੱਜ ਜੇ ਤੁਸੀਂ ਵੇਖੋਗੇ ਤਾਂ ਸੁਮੇਧ ਸੈਣੀ ਨੂੰ ਛੱਡ ਕੇ ਸਾਰੇ ਜਿਹੜੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਨੇ ਪੁਲਿਸ ਵਾਲੇ, ਉਹ ਸਾਰੇ ਹੀ ਮੇਰੇ ਖਿਆਲ ਦੇ ਨਾਲ ਇੱਥੇ ਆਏ ਸਨ, ਪੇਸ਼ ਹੋਏ ਆ। ਤਾਂ ਇਹ ਇੱਕ ਵੱਡੀ ਖਬਰ ਹੈ। ਇਹ ਵੱਡੀ ਖਬਰ ਹੈ। ਵੱਡੀ ਖਬਰ ਕਿਉਂ ਹੈ ਉਹ ਵੀ ਮੈਂ ਦੱਸ ਦੇਣਾ ਆ ਕਿ ਦਰਅਸਲ ਬਹੁਤ ਸਾਰੇ ਮਤਲਬ ਕਿ ਜਿਹੜੇ ਨਾਮਜ਼ਦ ਬੰਦੇ ਸੀਗੇ ਉਹਨਾਂ ਨੇ ਪਟੀਸ਼ਨਾਂ ਵਗੈਰਾ ਪਾ ਰੱਖੀਆਂ ਜੀ, ਤਾਂ ਕੁਝ ਪਟੀਸ਼ਨਾਂ ਖਾਰਜ ਹੋ ਗਈਆਂ। ਇਹ ਇੱਕ ਅਪਡੇਟ ਹੈ ਇਸ ਮਾਮਲੇ ਦੇ ਵਿੱਚ। ਕੁਝ ਪਟੀਸ਼ਨਾਂ ਖਾਰਜ ਹੋ ਗਈਆਂ ਪਰ ਸੁਮੇਧ ਸੈਣੀ ਨੂੰ ਹਾਲੇ ਵੀ ਰਾਹਤ ਦਿੱਤੀ ਗਈ ਹੈ। ਤਾਂ ਕੀ ਉਹ ਪਟੀਸ਼ਨਾਂ ਹੁਣ ਦੁਬਾਰੇ ਕਹਿ ਲਓ ਕਿ ਸੁਪਰੀਮ ਕੋਰਟ ਜਾਂ ਡਬਲ ਬੈਂਚ ਤੱਕ ਜਾਂਦੀਆਂ, ਇਹ ਦੇਖਣ ਵਾਲਾ ਹੋਏਗਾ। ਕਿਉਂਕਿ ਜੇ ਫੇਰ ਪਟੀਸ਼ਨਾਂ ਪੈ ਜਾਂਦੀਆਂ ਨੇ, ਡਬਲ ਬੈਂਚ ਕੋਲ ਚਲੇ ਜਾਂਦੀਆਂ ਨੇ ਜਾਂ ਕੁਝ ਲੋਕ ਸੁਪਰੀਮ ਕੋਰਟ 'ਚ ਚਲੇ ਜਾਂਦੇ, ਕਿਉਂਕਿ ਇੱਕ ਦੇਖੋ ਡਿਫੈਂਸ ਦਾ ਕਹਿ ਲਓ ਜਾਂ ਆਪਣੇ ਬਚਾਅ ਦਾ ਇਹ ਇੱਕ ਸਟ੍ਰੈਟਜੀਕਲੀ ਮੂਵ ਹੁੰਦਾ ਹੈ ਕਿ ਇੱਕ ਬੰਦਾ ਚਲੇ ਗਿਆ ਸੁਪਰੀਮ ਕੋਰਟ 'ਚ, ਸਾਲ ਡੇਢ ਸਾਲ ਉਹ ਕੱਢ ਗਿਆ, ਫਿਰ ਦੂਆ ਚਲੇ ਗਿਆ, ਤੀਜਾ ਚਲੇ ਗਿਆ, ਇਸ ਤਰ੍ਹਾਂ ਚੱਲਦਾ ਹੈ ਕੰਮ। ਤਾਂ ਹੁਣ ਇਹ ਵੇਖਣਾ ਹੋਏਗਾ, ਇੰਤਜ਼ਾਰ ਰਹੇਗਾ। ਪਰ ਸੁਮੇਧ ਸੈਣੀ ਨੂੰ ਵੀ ਪੇਸ਼ੀ ਤੇ ਲਿਆਉਣਾ ਚਾਹੀਦਾ ਹੈ। ਕਿਉਂ ਸਾਰਾ ਕੁਝ ਨਹੀਂ ਹੋ ਪਾ ਰਿਹਾ, ਇਹ ਤੇ ਸਮਝ ਤੋਂ ਪਰੇ ਦੀ ਗੱਲ ਹੈ। ਜੀ ਜੀ। ਪੰਜਾਬ ਪੁਲਿਸ ਦੀ ਇਨਪੁਟ ਤੇ ਮਿੰਟੂ ਜੀ ਸੁਣਦਿਆਂ ਗੁਜਰਾਤ ATS ਨੇ 350 ਕਰੋੜ ਦੀ ਹੈਰੋਇਨ ਜ਼ਬਤ ਕੀਤੀ ਹੈ ਜੀ। ਸ਼ੁਕਰ ਹੈ ਇਹਨਾਂ ਨੂੰ ਵੀ ਕੋਈ ਇਨਪੁਟ ਮਿਲੀ ਆ, ਨਹੀਂ ਤੇ ਇਹਨਾਂ ਨੂੰ ਤੇ ਇਨਪੁਟ ਉਹ ਹੀ ਦਿੰਦੇ ਦਿੱਲੀ ਵਾਲੇ ਕਿ ਤੁਹਾਡੇ ਬੰਦੇ ਅਸੀਂ ਫੜ ਲਏ ਆ, ਕਿਵੇਂ ਕਰਨੀ ਆ ਹੁਣ। ਫਿਰ ਇਹ ਉੱਠਦੇ ਨੇ ਤੇ ਮੂੰਹ ਮਾਂ ਧੋ ਕੇ ਟੈਲੀਵਿਜ਼ਨ ਅੱਗੇ ਬੈਠ ਜਾਂਦੇ, ਕਹਿੰਦੇ ਕਰਨਾ ਕੀ ਹੁਣ, ਅਸੀਂ ਚੈਨਲ ਲਾ ਲਿਆ, ਤੁਸੀਂ ਚਲੋ ਕਰੋ PC। ਤਾਂ ਹੁਣ ਇਹਨਾਂ ਨੇ ਇਨਪੁਟ ਦਿੱਤੀ ਹੈ, ਵਧੀਆ ਗੱਲ ਹੈ। ਵੈਸੇ ਇੱਕ ਚੀਜ਼ ਹੈ ਕਿ ਜਿਵੇਂ DGP ਬਦਲਿਆ, ਵੈਸੇ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੱਕੀਆਂ ਹੁੰਦੀਆਂ ਕਿ ਜਦੋਂ ਕੋਈ ਨਵਾਂ ਥਾਣੇਦਾਰ ਆਉਂਦਾ ਹੈ, ਨਵਾਂ DGP ਆਉਂਦਾ ਹੈ, ਨਵਾਂ DSP ਆਉਂਦਾ ਹੈ, ਤਾਂ ਇੱਕ ਵਾਰੀ ਭਰਪੂਰ ਹਾਜ਼ਰੀ ਦਰਜ ਕਰਵਾਉਂਦਾ ਹੈ। ਪਰ ਦੋ ਚੀਜ਼ਾਂ 'ਚ ਇੱਥੇ ਕਿਤੇ ਨਾ ਕਿਤੇ ਸਰਗਰਮੀ ਹੈ। ਇੱਕ ਤਾਂ ਜੇਲ੍ਹਾਂ ਦੇ ਵਿੱਚ, ਕਿਉਂਕਿ ਜਿਹੜੇ ਹੈਗੇ ਨੇ ਸਿੱਧੂ ਸਾਹਿਬ, ਹਰਪ੍ਰੀਤ ਸਿੰਘ ਜੀ ਸਿੱਧੂ, ਉਹ ਆਏ ਨੇ, ਤਾਂ ਵੈਸੇ ਹੀ ਸਿੱਧੂਆਂ ਦੀ ਤੁਹਾਨੂੰ ਪਤਾ ਹੀ ਹੈ ਚਰਚਾ ਬੜੀ ਹੁੰਦੀ ਹੈ। ਤਾਂ ਥੋੜੀ ਜਿਹੀ ਤੁਸੀਂ ਵੈਸੇ ਜਿਹੜਾ ਵੀ, ਚਲੋ ਖੁਦਾ ਨਾ ਕਰੇ ਕਿਸੇ ਨੂੰ ਜਾਣਾ ਪਵੇ, ਜੇ ਕਿਸੇ ਦਾ ਕੋਈ ਆਪਣਾ ਮਿੱਤਰ ਪਿਆਰਾ ਵੀ ਹੋਵੇ ਅੰਦਰ, ਅਨਫੋਰਚੂਨੇਟਲੀ ਜੇ ਕੋਈ ਜਾ ਕੇ ਵੇਖੇਗਾ ਤਾਂ ਜੇਲ੍ਹਾਂ ਦਾ ਮਤਲਬ ਕਿ ਮਾਮਲਾ ਜਿਹੜਾ ਉਹ ਬਾਹਰੋਂ ਹੀ ਦੇਖ ਪਾਏਗਾ। ਇਹ ਇਸ ਤਰ੍ਹਾਂ ਦਾ ਹਿਲਜੁਲ ਹੈ ਜੇਲ੍ਹ ਦੇ ਸਿਸਟਮ ਦੇ ਵਿੱਚ, ਜੇਲੀ ਨਿਜ਼ਾਮ ਦੇ ਵਿੱਚ ਕੁਛ ਨਾ ਕੁਛ ਹੋ ਰਿਹਾ ਹੈ। ਉਹ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਬੰਦ ਹੋ ਗਿਆ, ਉੱਥੇ ਸਾਰਾ ਕੁਝ ਬਦਲ ਗਿਆ। ਸਖਤੀ ਵਗੈਰਾ ਕਾਫੀ ਹੈ, ਕਿਉਂਕਿ ਜਦੋਂ ਉੱਤੇ ਅਫਸਰ ਸਖਤ ਹੁੰਦਾ ਹੈ, ਬੇਟਾ ਸਖਤੀ ਤੁਹਾਨੂੰ ਆਪਣੇ ਆਪ ਦਿਸਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਡਰੱਗ ਦਾ ਮਸਲਾ ਜੀ, ਡਰੱਗ ਦੇ ਮਸਲੇ ਤੇ ਰੇਡਾਂ ਪੈ ਰਹੀਆਂ ਨੇ। 400 500 ਪੁਲਿਸ ਮੁਲਾਜ਼ਮ ਇਕੱਠੇ ਹੋ ਕੇ ਬਦਨਾਮ ਜੋ ਮਹੱਲੇ ਕਹਿ ਲਓ ਜਾਂ ਕੁਝ ਘਰ ਕਹਿ ਲਓ ਬਲੈਕ ਦੇ ਵਿੱਚ, ਫਿਰ ਉਹਨਾਂ ਦੇ ਘਰਾਂ ਤੇ ਜਾ ਕੇ ਰੇਡਾਂ ਮਾਰਦੇ ਨੇ। ਤਾਂ ਉਹਦੇ ਚ ਕੀ ਹੈ ਕਿ ਹਾਲੇ ਕੋਈ ਵੱਡੀ, ਮੈਂ ਐਵੇਂ ਕਹਾਂ ਹੇਠਲੇ ਪੱਧਰ ਤੇ ਕੋਈ ਸਖਤੀ ਨਜ਼ਰ ਨਹੀਂ ਆਉਂਦੀ, ਡਰ ਨਜ਼ਰ ਨਹੀਂ ਆਉਂਦਾ। ਬਟ ਇਹ ਆ ਕਿ ਜਿਸ ਤਰ੍ਹਾਂ ਇਹ ਚੱਲ ਰਹੀ ਆ, ਮਤਲਬ ਕਿ ਇਹਨਾਂ ਦੀ ਕਾਰਵਾਈ ਚੱਲ ਰਹੀ ਆ, ਜੇ ਥੋੜੀ ਜਿਹੀ ਪਸਾਰ ਦਿੰਦੇ ਆ ਤਾਂ ਮਸਲਾ ਜਿਹੜਾ ਉਹ ਕਿਤੇ ਨਾ ਕਿਤੇ ਫੇਰ ਉੱਥੇ ਹੀ ਪਹੁੰਚ ਜਾਏਗਾ ਜਿੱਥੇ ਆਪਾਂ ਵੇਖਿਆ ਕਿ 3-4 ਸਾਲ ਪਹਿਲਾਂ ਕੁਝ ਸਖਤਾਈ ਵਿਖਾਈ ਸੀ ਅਮਰਿੰਦਰ ਸਰਕਾਰ ਨੇ, ਪਰ ਉਸ ਤੋਂ ਬਾਅਦ ਫਿਰ ਸਾਰਾ ਕੁਝ ਤੁਹਾਨੂੰ ਪਤਾ ਹੀ ਆ। ਤਾਂ ਬਹਰਹਾਲ ਉਹ ਜੋ ਸਰਗਰਮੀ ਹੈ ਮੇਰੇ ਖਿਆਲ ਦੇ ਨਾਲ, ਉਹਦੇ ਨਾਲ ਕੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸੀ ਵਾਲੀਆਂ ਹੈਗੀਆਂ ਨੇ ਏਜੰਸੀਆਂ, ਉਹਨਾਂ ਦੀਆਂ ਵੀ ਸੂਚਨਾਵਾਂ ਕਿਤੇ ਨਾ ਕਿਤੇ ਜ਼ਿਆਦਾ ਤੇਜ਼ੀ ਨਾਲ ਆ ਰਹੀਆਂ। ਤਾਂ ਇਹਨਾਂ ਨੇ ਮਤਲਬ ਕਿ ਇਨਪੁਟ ਦਿੱਤੀ ਹੈ ਉੱਥੇ ਗੁਜਰਾਤ ਦੇ ਵਿੱਚ। ਉਹਨਾਂ ਨੇ ਇਹ ਸਾਰੀ ਹੈਰੋਇਨ ਜਿਹੜੀ ਤੁਸੀਂ ਦੱਸਿਆ ਹੀ ਹੈ ਕਿ ਇੰਨੀ ਹੈਰੋਇਨ ਜਿਹੜੀ 350 ਕਰੋੜ ਰੁਪਏ ਦੀ ਫੜੀ ਗਈ ਆ, ਇਹ ਕਾਫੀ ਵੱਡੀ ਕਾਰਵਾਈ ਆ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਜਿਹਨੂੰ DRI ਕਹਿੰਦੇ ਆ, ਤਾਂ ਉਹਨਾਂ ਨੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਇੰਜਾਮ ਦਿੱਤਾ। ਪਰ ਵੱਡੀ ਗੱਲ ਇਸ ਮਾਮਲੇ 'ਚ ਜਿਹੜੀ ਹੁਣ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਇਹ ਹੈਰੋਇਨ ਜਿਹੜੀ ਸੀ ਉਹ ਆਉਣੀ ਤੇ ਪੰਜਾਬ ਆ, ਪਰ ਇਹ ਕਿਹਾ ਜਾ ਰਿਹਾ ਵਾ ਕਿ ਅਸਲ ਦੇ ਵਿੱਚ ਇਹ ਜਿਹੜੀ ਨਸ਼ੇ ਵਾਲੀ ਖੇਪ ਆ ਇਹ ਅੱਗੇ ਵੀ ਜਾਣੀ ਸੀ। ਅੱਗੇ ਹੁਣ ਕਿੱਧਰ ਜਾਣੀ ਆ, ਇਹ ਬੜੀ ਵਿਚਿੱਤਰ ਜੀ ਗੱਲ ਹੈ ਨਾ ਕਿ ਅਗਾਂਹ ਕੀ ਜੰਮੂ ਕਸ਼ਮੀਰ ਨੂੰ ਜਾ ਰਹੀ ਸੀ ਜਾਂ ਇਹ ਹਿਮਾਚਲ ਨੂੰ ਜਾ ਰਹੀ ਸੀ, ਜਾਂ ਗਾਂ ਦਾ ਮਤਲਬ ਇਹ ਹੈ ਕਿ ਕਿਸੇ ਬਾਹਰਲੇ ਦੇਸ਼ 'ਚ ਘੱਲੀ ਜਾ ਰਹੀ ਆ।
ਮਤਲਬ ਕਿ ਇਹ ਵੀ ਇੱਕ ਕੋਈ ਰੂਟ ਤੇ ਨਹੀਂ ਬਣਾਇਆ ਜਾ ਰਿਹਾ। ਜੀ ਇਹ ਬੜੀ ਦਿਲਚਸਪ ਗੱਲ ਹੈ, ਕਿਉਂਕਿ ਗਾਂ ਤੇ ਸਾਡੇ ਇੱਕ ਪਾਸੇ ਤੇ ਪਾਕਿਸਤਾਨ ਆ, ਦੂਸਰੇ ਪਾਸੇ ਰਾਜਸਥਾਨ ਆ, ਉੱਥੇ ਤੁਹਾਨੂੰ ਪਤਾ ਹੀ ਆ ਕੰਜੰਪਸ਼ਨ ਘੱਟ ਆ। ਤੇ ਜੇ ਹਰਿਆਣੇ ਦੀ ਗੱਲ ਆ ਤੇ ਹਰਿਆਣੇ ਤੋਂ ਫਿਰ ਗਾਂ ਕੀ ਲੈਣ ਆਉਣੀ ਹੈ। ਜੀ ਜੀ ਮਤਲਬ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਚੋਂ ਗਾਂ ਜਾਣੀ ਸੀ, ਇਹ ਇੱਕ ਭੇਤ ਆ, ਭੇਤ ਤੇ ਕਹਿ ਲਓ ਜਾਂ ਗੁੰਝਲ ਕਹਿ ਲਓ, ਪਰ ਇਹਦੇ ਵਿੱਚ ਮੈਨੂੰ ਐਂ ਲੱਗਦਾ ਕਿ ਜਿਵੇਂ ਆਪਾਂ ਅੱਗੇ ਵੀ ਦੇਖਿਆ ਬਹੁਤ ਵੱਡੀਆਂ ਵੱਡੀਆਂ ਖੇਪਾਂ ਦੇ ਵਿੱਚ ਖੁਲਾਸੇ ਹੋਇਆ ਕਿ ਇੱਥੋਂ ਵੀ ਫੌਰਨ ਦੇ ਜਿਹੜੇ ਦੇਸ਼ ਨੇ, ਬਾਹਰ ਦੇ ਦੇਸ਼ ਨੇ ਜਿਹੜੇ, ਉਹਨਾਂ ਦੇ ਵਿੱਚ ਵੀ ਇੱਥੋਂ ਨਸ਼ਾ ਪਹੁੰਚਾਇਆ ਜਾਂਦਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਤੱਥ ਹੈ ਕਿ ਇਹ ਕੰਟੇਨਰ ਜਿਹੜਾ ਆਇਆ ਸੀ ਇਹ ਦੁਬਈ ਤੋਂ ਆਇਆ ਹੈ, ਜਿੰਨੇ ਕੁ ਮੈਂ ਸੂਚਨਾ ਕਲੈਕਟ ਕਰ ਸਕਿਆ ਕਿ ਇਹ ਦੁਬਈ ਤੋਂ ਕੰਟੇਨਰ ਆਇਆ ਕੱਪੜੇ ਵਾਲਾ। ਇਹਦਾ ਮਤਲਬ ਹੋ ਸਕਦਾ ਕਿ ਦੁਬਈ ਵੀ ਆਸੇ ਪਾਸੋਂ ਨਸ਼ਾ ਸਮਗਲ ਹੋ ਕੇ ਪਹੁੰਚਿਆ ਤੇ ਉੱਥੋਂ ਫਿਰ ਇੱਧਰ ਮੁੰਦਰਾ ਜਾਂ ਕਹ ਲਓ ਗੁਜਰਾਤ ਜਿੱਥੋਂ ਵੀ ਪਹੁੰਚਿਆ ਤੇ ਉਸ ਤੋਂ ਬਾਅਦ ਪੰਜਾਬ ਆ ਕੇ, ਕੀ ਪੰਜਾਬ ਵੀ ਇੱਕ ਇਸ ਤਰ੍ਹਾਂ ਦਾ ਗੋਦਾਮ ਬਣ ਗਿਆ ਕਿ ਇੱਥੇ ਇੱਕ ਵਾਰੀ ਰੱਖ ਦਿੱਤੀ ਜਾਂਦੀ ਹੈ ਖੇਪ, ਜਿੰਨੀ ਕੋ ਇੱਥੇ ਕੰਮ ਆ ਗਈ ਠੀਕ ਆ, ਬਾਕੀ ਦੀ ਜਿਹੜੀ ਆ ਉਹ ਦੂਜੇ ਦੇਸ਼ਾਂ ਦੀਆਂ ਰਗਾਂ ਦੇ ਵਿੱਚ ਧੱਕਣ ਵਾਸਤੇ ਭੇਜ ਦਿੰਦੇ ਨੇ। ਜੀ 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 ਅਗਲੀ ਖਬਰ ਪੰਜਾਬ ਸਰਕਾਰ ਨਾਲ ਜੁੜੀ ਹੈ ਮਿੰਟੂ ਜੀ। ਵਿਕਾਸ ਪ੍ਰਾਸ਼ਰ ਸੋਸ਼ਲ ਮੀਡੀਆ ਦੇ ਨਿਰਦੇਸ਼ਕ ਨਿਯੁਕਤ ਕੀਤੇ ਗਏ ਨੇ। ਹਾਂਜੀ ਹਾਂਜੀ, ਇਹ ਪ੍ਰਾਸ਼ਰ ਸਾਹਿਬ, ਮੈਂ ਤੇ ਨਾ ਹੀ ਭੁੱਲ ਗਿਆ ਸੀਗਾ, ਸ਼ਾਇਦ ਕੋਈ ਫਿਲਮੀ ਡਾਇਰੈਕਟਰ ਸੀ, ਮੈਂ ਤਾਂ ਉਹਨਾਂ ਵਾਲਾ ਨਾਮ ਲਈ ਜਾਂਦਾ ਸੀ, ਦੀਪਕ ਪ੍ਰਾਸ਼ਰ ਜੀ ਕੁਛ ਐਸਾ ਨਾਮ, ਕੁਛ ਸ਼ਾਇਦ ਪੁਲਿਸ ਅਫਸਰ ਦਾ ਵੀ ਹੈ। ਇਹ ਤੇ ਵਿਕਾਸ ਪ੍ਰਾਸ਼ਰ ਨੇ, ਮੈਨੂੰ ਇਹ ਵੀ ਭੁਲੇਖਾ ਪੈ ਗਿਆ, ਮੈਂ ਕਿਹਾ ਕਿਤੇ ਵਿਕਾਸ ਪੁਰਸ਼ ਹੀ ਆ ਗਿਆ ਕੋਈ, ਇਹ ਵੀ ਥੋੜਾ ਜਿਹਾ ਚੱਕਰ ਪੈਂਦਾ। ਤੇ ਇਹ ਵਿਕਾਸ ਪ੍ਰਾਸ਼ਰ ਜੀ ਜਿਹੜੇ ਆ ਸੋਸ਼ਲ ਮੀਡੀਆ ਦੇ ਪੂਰੇ ਡਾਕਟਰ ਨੇ, ਜਿਵੇਂ ਮੂਸੇਵਾਲਾ ਚੇਤੇ ਆਉਂਦਾ ਵਿਚਾਰਾ, ਜਿਵੇਂ ਡਾਕਟਰ ਵਹਿਮਾ ਦਾ, ਬਸ ਉਹ ਇਹ ਮਤਲਬ ਕਿ ਡਾਕਟਰ ਨੇ ਕਹਿ ਲਓ ਸੋਸ਼ਲ ਮੀਡੀਆ ਤੇ ਥੋੜੇ ਜਿਹੇ ਬਿਮਾਰ ਹੋਏ ਸਨ ਅਮਰਿੰਦਰ ਸਿੰਘ, ਲੋਕੀ ਕਹਿੰਦੇ ਕਿ ਇਹ ਤੇ ਹਫਦਾ ਫਿਰਦਾ, ਇਹਨੇ ਕੀ ਕਰਨਾ ਹੈ ਸਾਡੇ ਚੀਫ ਮਿਨਿਸਟਰ ਨੇ, ਜਦੋਂ ਨਵੇਂ ਆਏ 2017 ਉਹ ਚਿੜੀ ਵੱਲਾ ਹੱਥ 'ਚ ਫੜਾਤਾ ਨਾ ਜੀ। ਤੇ ਮੈਂ ਹਿਸਾਬ ਕਿਤਾਬ ਲਾਵਾਂ, ਮੈਂ ਕਿਹਾ ਵੀ ਇਹ ਕਿਹੜਾ ਜੰਪ ਸ਼ਾਟ ਮਾਰਦੇ ਹੁੰਦੇ ਆ, ਇਹ ਤੇ ਫੋਟੋ ਸੈਸ਼ਨ ਹੀ ਆ। ਖੈਰ ਇਹ ਸੋਸ਼ਲ ਮੀਡੀਆ ਦੇ ਡਾਕਟਰ ਐਸੇ ਹੁੰਦੇ ਆ, ਮਤਲਬ ਕਿ ਦਿਖਾ ਕੁਛ ਦੇਣਾ ਆ ਤੇ ਹੋਣਾ ਕੁਛ ਆ। तो ਅੱਜ-ਕੱਲ ਇਹਨਾਂ ਡਾਕਟਰਾਂ ਦੀ ਬਹੁਤ ਮੰਗ ਆ। ਨਵੀਂ ਸਰਕਾਰ ਤੇ ਚਲੋ ਅੰਗਰੇਜ਼ ਤੇ ਨਹੀਂ ਮਿਲੇ, ਅੰਗਰੇਜ਼ਾਂ ਨੂੰ ਆਖਿਆ ਸੀਗਾ, ਉਹ ਤੇ ਉੱਥੇ ਹੁਣ ਮਤਲਬ ਕਿ ਭੀੜ ਲਾ ਕੇ ਬੈਠੇ ਨੇ, ਏਅਰਪੋਰਟਾਂ ਤੇ ਸਟ੍ਰਾਈਕ ਹੋ ਗਈ ਆ, ਉਹਨਾਂ ਨੂੰ ਤੇ ਜਹਾਜ਼ ਨਹੀਂ ਮਿਲਦੇ ਪਏ, ਜਹਾਜ਼ ਨਹੀਂ ਚੜ ਪਾ ਰਹੇ ਕਿਉਂਕਿ ਪੰਜਾਬ 'ਚ ਰਸ਼ ਬੜਾ ਪੈ ਰਿਹਾ। ਅਫਰੀਕਾ 'ਚੋਂ ਵੀ ਆ ਰਹੇ ਨੇ ਲੋਕ, ਹੋਰ ਚਾਈਨਾ ਵਗੈਰਾ 'ਚੋਂ ਵੀ ਆ ਰਹੇ ਨੇ ਨੌਕਰੀਆਂ ਵਾਸਤੇ। ਤਾਂ ਬਹਰਹਾਲ ਇਧਰੋਂ ਯੂਪੀ ਔਰ ਦਿੱਲੀ 'ਚੋਂ IT ਵਾਲੇ ਜਿਹੜੇ ਇਹ ਹੁੰਦੇ ਆ ਸੋਸ਼ਲ ਮੀਡੀਆ ਦੇ ਡਾਕਟਰ, ਇਹ ਬੁਲਾਏ ਜਾ ਰਹੇ ਲੱਖ ਰੁਪਏ ਦੇ। ਇਹ ਮਤਲਬ ਕਿ ਬਦਲਾਅ ਹੈ, ਇਹ ਬਦਲਾਅ ਹੈ। ਗੋਰੇ ਗੋਰੇ ਆਪਦੀ ਵਾਰੀ ਦੀ ਉਡੀਕ ਕਰਨ, ਤੁਹਾਨੂੰ ਕੋਈ ਗੋਰਾ ਮਿਲੇ ਤੈਨੂੰ ਦੱਸ ਦੇਣਾ, ਹਾਲੇ ਇੱਧਰ ਬਹੁਤ ਰਸ਼ ਚੱਲ ਰਿਹਾ, ਹਜੇ ਅਸੀਂ ਏਦਾਂ ਮਤਲਬ ਕਿ ਸਾਰ ਰਹੇ, ਕੋਈ ਗੱਲ ਨਹੀਂ, ਉਹਨਾਂ ਨੂੰ ਵੀ ਮੌਕਾ ਮਿਲੇਗਾ ਬਾਅਦ ਦੇ ਵਿੱਚ। ਤਾਂ ਲੱਖ ਰੁਪਏ ਦਾ ਪੈਕੇਜ ਉਹ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਡਾਕਟਰਾਂ ਨੂੰ। ਤਾਂ ਇੱਧਰ ਜਿਹੜੇ ਸਾਹਿਬ ਨੇ ਵਿਕਾਸ ਪ੍ਰਾਸ਼ਰ, ਕਹਿੰਦੇ ਜੀ ਚੰਨੀ ਜੀ ਨਾਲ ਵੀ ਕੰਮ ਕੀਤਾ ਇਹਨਾਂ ਨੇ। ਹੁਣ ਸਮਝੇ ਕਿ ਚੰਨੀ ਦੀ ਬੱਕਰੀ ਨਲਾਈ ਕਿੱਦਾਂ ਗਈ, ਆਪਾਂ ਕਹਿੰਦੇ ਨੇ ਫਲਾਣੇ ਦਾ ਨੁਕਸਾਨ ਹੋ ਗਿਆ ਤੇ ਫਲਾਣੇ ਦੀ ਬੱਕਰੀ ਨਲਾਈ ਗਈ। ਇਹ ਤਾਂ ਫਿਰ ਮੈਨੂੰ ਲੱਗਦਾ ਅੱਛਾ ਚੰਨੀ ਜੀ ਨਾਲ ਵੀ ਰਹੇ ਤੇ ਅਮਰਿੰਦਰ ਸਿੰਘ ਨਾਲ ਵੀ, ਪ੍ਰਕਾਸ਼ ਸਿੰਘ ਬਾਦਲ ਨਾਲ ਵੀ, ਇਹ ਤੇ ਫਿਰ ਬੱਕਰੀ ਨਲਾਉਣ ਵਾਲੇ ਮਾਸਟਰ ਹੈ ਮੇਰੇ ਖਿਆਲ ਦੇ ਨਾਲ। ਤਾਂ ਹੁਣ ਦੇਖਦੇ ਆ, ਚੌਥੀ ਸਰਕਾਰ 'ਚ ਆ ਗਏ ਨੇ, ਚੌਥੀ ਸਰਕਾਰ 'ਚ ਹੁਣ ਦੇਖੋ ਕੀ ਬਣਦਾ। ਭਲੀ ਕਰੇ ਕਰਤਾਰ ਵੀ, ਆਪਾਂ ਤੇ ਹੁਣ ਕੀ ਕਹਿ ਸਕਦੇ ਆ, ਪਰ ਦੁਨੀਆ ਦੀ ਨਜ਼ਰ ਬੁਰੀ ਆ ਅੱਜ-ਕੱਲ IT ਵਾਲਿਆਂ ਤੇ ਖਾਸ ਨਜ਼ਰ ਹੈ ਲੋਕਾਂ ਦੀ। ਜੀ ਅਗਲੀ ਖਬਰ ਦੀ ਗੱਲ ਕਰਦੇ ਹਾਂ, ਗੱਲ ਮੀਡੀਆ ਦੇ ਦਾਅਵੇ ਦੀ ਕਰਦੇ ਹਾਂ। ਪੁਲਿਸ ਦਾ ਨਹੀਂ, ਇਹ ਮੀਡੀਆ ਦਾ ਦਾਅਵਾ ਹੈ ਕਿ ਜਿਹੜਾ ਜੱਗੂ ਭਗਵਾਨਪੁਰੀਆ ਮਿੰਟੂ ਜੀ, ਉਹ ਸੰਦੀਪ ਕਾਹਲੋਂ ਦੇ ਘਰੇ ਹਥਿਆਰ ਰੱਖਦਾ ਸੀ। ਹਾਂਜੀ ਬਿਲਕੁਲ, ਅਸੀਂ ਕਦੇ ਨਹੀਂ ਕਹਾਂਗੇ ਕਿ ਪੁਲਿਸ ਦਾ ਦਾਅਵਾ ਜਦ ਤੱਕ ਕੋਈ ਆਫੀਸ਼ੀਅਲੀ ਕੋਈ ਸਟੇਟਮੈਂਟ ਨਹੀਂ ਆਉਂਦੀ, ਪਰ ਇੱਥੋਂ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਇਸ ਗੱਲ ਦਾ ਖੁਲਾਸਾ ਕਰ ਰਿਹਾ ਵਾ ਕਿ ਇਹ ਜਿਹੜੀ ਹਥਿਆਰਾਂ ਵਾਲੀ ਗੱਲ ਆ, ਇਹ ਉਹਨਾਂ ਨੇ ਪਤਾ ਨਹੀਂ ਹੁਣ ਕਿੱਥੋਂ ਕੱਢੀ ਆ, ਪਰ ਇਹ ਕਹਿੰਦੇ ਕਿ ਸੱਚ ਆ। ਕਿਉਂਕਿ ਸੰਦੀਪ ਕਾਹਲੋਂ ਜਿਹਦਾ ਆਪਾਂ ਜ਼ਿਕਰ ਕਰ ਰਹੇ ਸੀ ਕਾਫੀ ਦਿਨ ਤੋਂ, ਉਹ ਅਰੈਸਟ ਹੋ ਗਿਆ ਸੀ ਸ਼ਾਇਦ 1-2 ਦਿਨ ਪਹਿਲਾਂ। ਉਸ ਤੋਂ ਬਾਅਦ ਉਹਨੂੰ ਉਹਦੇ ਘਰੇ ਖੜਿਆ ਗਿਆ, ਜਿੱਥੋਂ ਕੁਛ ਹਥਿਆਰ ਲੱਭੇ, ਮਤਲਬ ਕਿ ਕੁਛ ਹਥਿਆਰ ਬਰਾਮਦ ਕੀਤੇ ਨੇ। ਇੱਕ ਤੇ ਸ਼ਾਇਦ ਜਰਮਨ ਮੇਡ ਆ, ਇਹਦੇ ਕੋਲ ਪਿਸਤੌਲ ਜਿਹੜਾ ਬਰਾਮਦ ਕੀਤਾ, ਇੱਕ ਸ਼ਾਇਦ 45 ਬੋਰ US ਮੇਡ ਆ, ਤੇ ਇਸ ਤਰ੍ਹਾਂ 28 ਰੌਂਦ ਤੇ ਇਹ ਸਾਰਾ ਕੁਛ ਜਿਹੜਾ
ਬਰਾਮਦ ਕੀਤਾ। ਵੈਸੇ ਇੱਕ ਸਵਾਲ ਉੱਠੇਗਾ ਕਿ ਇੰਨੇ ਦਿਨ ਅਸਲਾ ਪਿਆ ਉਡੀਕਦਾ ਸੀਗਾ ਕਿ ਪੁਲਿਸ ਆਵੇਗੀ ਤੇ ਮੈਂ ਉਹਨਾਂ ਦੇ ਨਾਲ ਜਾਵਾਂਗਾ, ਇੰਨੇ ਦਿਨ ਆਸੇ ਪਾਸੇ ਰਿਹਾ ਤੇ ਜਾਂ ਫਿਰ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਇਹਨਾਂ ਦਾ ਜੀ ਨਹੀਂ ਸੀਗਾ ਆਸੇ ਪਾਸੇ ਕਰਨ ਵਾਲਾ। ਵੱਡੇ ਸਵਾਲ ਨੇ ਇਹ। ਤਾਂ ਇਹ ਹੁਣ ਦਾਅਵਾ ਜਿਹੜਾ ਹੈ ਕਿ ਅਸਲ ਦੇ ਵਿੱਚ ਇਹਨਾਂ ਦਾ ਇੱਕ ਕਾਮਨ ਫਰੈਂਡ ਸੀਗਾ, ਕੋਈ ਮੁੰਡਾ, ਮਤਲਬ ਜੱਗੂ ਭਗਵਾਨਪੁਰੀਆ ਤੇ ਸੰਦੀਪ ਕਾਲੋ ਦਾ ਕੋਈ ਕਾਮਨ ਫਰੈਂਡ ਸੀਗਾ, ਜਿਹਦੇ ਕਰਕੇ ਕੁਝ ਹਥਿਆਰ ਜਿਹੜੇ ਆ ਉਹ ਇਹਦੇ ਘਰੇ ਰੱਖੇ ਜਾਂਦੇ ਸੀਗੇ। ਤਾਂ ਦੇਖੋ ਗੱਲ ਕੀ ਹੈ ਕਿ ਸੰਦੀਪ ਕਾਲੋ ਦਾ ਨਾਂ ਜੁੜਦਾ ਹੈ ਇੱਕ ਸਾਬਕਾ ਮੰਤਰੀ ਦੇ ਨਾਲ, ਕਿ ਭਤੀਜਾ। ਕੁਝ ਮੀਡੀਆ ਆਊਟਲੈਟ ਤੇ ਇੱਥੋਂ ਤੱਕ ਵੀ ਦਾਅਵਾ ਕਰ ਰਹੇ ਸਨ ਕਿ ਜਿਹੜੀ ਉਸ ਵੇਲੇ ਜੌਬ ਮਿਲੀ ਹੈ ਇਹਨੂੰ ਸ਼ਾਇਦ 12 ਜਾਂ 11 ਦੇ ਵਿੱਚ ਜਾਂ 13 ਦੇ ਵਿੱਚ, ਉਸ ਟਾਈਮ ਜੌਬ ਵੀ ਇਸੇ ਕਰਕੇ ਮਿਲੀ ਹੈ ਰਸੂਖ ਦੇ ਨਾਲ। ਇਹਦੇ ਵਿੱਚ ਤੇ ਹੁਣ ਆਪਾਂ ਕੋਈ ਮੁਨਕਰ ਨਹੀਂ ਨਾ ਹੋ ਸਕਦੇ ਕਿ ਇੱਥੇ ਜੌਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਭਾਵ ਨਹੀਂ ਛੱਡਦੀਆਂ। ਤਾਂ ਗੱਲ ਇਹ ਹੈ ਕਿ ਇੱਕ ਦੋ ਚੀਜ਼ਾਂ ਜ਼ਰੂਰ ਤਵੱਜੋ ਮੰਗਦੀਆਂ। ਮੈਂ ਹਮੇਸ਼ਾ ਕਹਿਣਾ ਕਿ ਦੇਖੋ, ਜੇ ਤਾਂ ਤੁਸੀਂ ਇਸ ਪਾਸੇ ਤੁਰਨਾ ਹੈ ਕਿ ਜੜ ਪੱਟੀ ਜਾਵੇ ਜਾਂ ਜੜ ਤੱਕ ਪਹੁੰਚੀਏ, ਤਾਂ ਤੁਹਾਨੂੰ ਜਾਂਚ ਕਰਵਾਉਣੀ ਹੀ ਪਵੇਗੀ, ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ। ਤੇ ਜੇ ਮਤਲਬ ਕਿ ਹੋਰ ਗਾਂਹ ਜਾਣਾ ਤਾਂ ਫਿਰ ਸਿਆਸੀ ਐਂਗਲ ਦੀ ਤੁਹਾਨੂੰ ਜਾਂਚ ਕਰਵਾਉਣੀ ਪਏਗੀ। ਤਾਂ ਇਹਦੇ ਵਿੱਚ ਕੀ ਹੈ ਕਿ ਇੱਕ ਸਿਆਸੀ ਐਂਗਲ ਆਉਂਦਾ ਹੈ, ਕਿਉਂਕਿ ਵਿੱਕੀ ਮਿੱਡੂ ਖੇੜਾ ਜਿਹੜਾ ਇਹ ਨੌਜਵਾਨ ਆਗੂ ਸੀ, ਸਭ ਨੂੰ ਪਤਾ ਹੈ, ਕਿਉਂਕਿ ਮੇਰਾ ਗੁਆਂਢੀ ਪਿੰਡ ਦਾ ਸੀ, ਸਭ ਨੂੰ ਪਤਾ ਕਿ ਉਹ ਲਾਨੀਆ ਅਕਾਲੀ ਸੀਗਾ। ਇਧਰੋਂ ਵੀ ਜਿਹੜਾ ਜ਼ਿਕਰ ਆ ਰਿਹਾ, ਤਾਂ ਕਹਿਣ ਦਾ ਭਾਵ ਹੈ ਕਿ ਜਿਹੜੇ ਸਿਆਸੀ ਐਂਗਲ ਜੁੜ ਰਹੇ ਨੇ ਇਹ ਵੀ ਪੜਚੋਲ ਕੇ ਵੇਖਣ ਦੀ ਲੋੜ ਆ। ਕਿਉਂਕਿ ਬਹੁਤ ਸਾਰੇ ਇਹ ਜਿਹੜੇ ਗਰੋਹਬਾਜ਼ ਮੁੰਡੇ ਨੇ ਇਹ ਯੂਨੀਵਰਸਿਟੀ ਚੋਂ ਨਿਕਲੇ ਨੇ ਤੇ ਉੱਥੋਂ ਦੇ ਯਾਰਾਨੇ ਵੀ ਹੈ ਇਹਨਾਂ ਦੇ। ਸੋ ਮੈਂ ਇਸ ਕਰਕੇ ਕਹਿ ਰਿਹਾ ਕਿ ਹੋਰ ਜਿਹੜੇ ਸਫੇਦ ਪੋਸ਼ ਆ ਉਹਨਾਂ ਦੇ ਕੋਈ ਰੋਲ ਨਾ ਹੋਣ। ਮੈਂ ਨਹੀਂ ਕਹਿੰਦਾ ਕਿ ਫਲਾਣਾ ਪੋਲੀਟੀਸ਼ੀਅਨ ਇਹਦੇ ਚ ਇਨਵੋਲਵ ਹੋਏਗਾ, ਨਹੀਂ, ਉਹ ਆਦਤ ਹੈ ਨਹੀਂ, ਜਦੋਂ ਤੱਕ ਸਾਡੇ ਕੋਲ ਐਵੀਡੈਂਸ ਨਹੀਂ ਹੁੰਦਾ ਅਸੀਂ ਨਹੀਂ ਕਹਾਂਗੇ। ਪਰ ਇਹਦੇ ਚ ਜ਼ਰੂਰ ਚਾਹੀਦਾ ਹੈ ਕਿ ਇੱਕ ਤਾਂ ਇੰਡਸਟਰੀ ਦੇ ਕਿਹੜੇ ਲੋਕ ਹੋ ਸਕਦੇ ਆ, ਜਾਂ ਕੁਛ ਨਾਮ ਜਿਹੜੇ ਇਸ ਟਾਈਮ ਬੜੇ ਬਦਨਾਮ ਹੋ ਰਹੇ ਆ, ਕਿ ਉਹਨਾਂ ਦਾ ਰੋਲ ਹੈ ਜਾਂ ਨਹੀਂ, ਜਾਂ ਜਿਹੜੇ ਇਹ ਸਿਆਸੀ ਐਂਗਲ ਜੁੜਦੇ ਨੇ। ਕਿਉਂਕਿ ਮਸਲਾ ਤੇ ਸਿਆਸਤ ਤੋਂ ਸ਼ੁਰੂ ਹੁੰਦਾ ਹੈ ਨਾ। 2007 ਦੇ ਵਿੱਚ ਫਿਰੋਜ਼ਪੁਰ ਜੇਲ੍ਹ ਤੋਂ ਇੱਕ ਰਿਹਾਈ ਹੁੰਦੀ ਹੈ, ਉੱਥੋਂ ਸਾਰੀ ਗੜਬੜ ਸ਼ੁਰੂ ਹੋ ਜਾਂਦੀ ਹੈ, ਉੱਥੋਂ ਸਾਰੀ। ਔਰ ਜਿਹੜਾ ਬੰਦਾ ਮਤਲਬ ਕਿ ਉਸ ਜਲੂਸ ਦਾ ਅਗਵਾਈ ਕਰਤਾ ਸੀਗਾ, ਉਹ ਉਸ ਟਾਈਮ ਦਾ, ਕਿਉਂਕਿ ਬੰਦਾ ਸੰਸਾਰ ਚ ਨਹੀਂਗਾ, ਹੁਣ ਉਹਦਾ ਕੀ ਨਾਮ ਲੈਣਾ, ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਪੀਏ ਸੀਗਾ ਸਾਹਿਬ ਦਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਅਸੀਂ ਆਪਣੇ ਤਜਰਬੇ ਚੋਂ ਕਹਿ ਰਹੇ ਹਾਂ, ਇਹ ਚੀਜ਼ਾਂ ਵਾਕਿਆ ਪੜਚੋਲ ਮੰਗਦੀਆਂ। ਮੈਂ ਵਾਰ-ਵਾਰ ਕਹਿੰਦਾ, ਮੈਂ ਕਿਸੇ ਨੂੰ ਦਾਗਦਾਰ ਨਹੀਂ ਬਣਾ ਰਿਹਾ, ਪਰ ਇੱਕ ਮੰਗ ਰੱਖ ਰਿਹਾ ਕਿ ਇਹ ਇਨਵੈਸਟੀਗੇਸ਼ਨ ਜਦੋਂ ਤੱਕ ਤੁਸੀਂ ਐਨ ਥੱਲੇ ਤੀਕ ਨਹੀਂ ਲੈ ਕੇ ਜਾਓਗੇ, ਸਾਰੇ ਐਂਗਲ ਨਹੀਂ ਖੰਗਾਲੋਗੇ, ਉਤੋਂ ਮੁੱਛੀ ਚਲੋ, ਕੰਡੇ ਫੇਰ ਫੁੱਟ ਹੋਣੇ। ਜੀ। ਮਿੰਟੂ ਜੀ, ਜਦੋਂ ਕਿਸੇ ਸਿਆਸਤਦਾਨ ਤੇ ਦੋਸ਼ ਲੱਗਦੇ ਆ, ਉਹ ਕਹਿੰਦਾ ਵੀ ਇਹ ਦੋਸ਼ ਤਾਂ ਸਿਆਸਤ ਤੋਂ ਪ੍ਰੇਰਿਤ ਹੈ। ਪਰ ਕਾਂਗਰਸੀ ਆਗੂ ਦਰਬੀਲ ਗੋਲਡੀ ਬਾਰੇ ਉਹ ਕਾਂਗਰਸੀ ਕਹਿ ਰਹੇ ਆ ਵੀ ਟੈਂਟਾਂ ਦੇ ਪੈਸੇ ਨਹੀਂ ਦਿੰਦੇ ਸਾਹਿਬ। ਆਹੋ, ਕਿ ਦਰਜੀ ਵਾਲਾ ਵੀ ਰੌਲਾ ਪਿਆ ਸੀ ਤੇ ਉਦੋਂ ਵੀ ਕਿਹਾ ਕਿ ਉਹ ਮਤਲਬ ਕਿ ਉਹ ਜਿਹੜੇ ਸਿਆਸੀ ਸ਼ਰੀਕ ਸੀਗੇ ਰਾਜਾ ਵੜਿੰਗ ਦੇ, ਤੇ ਉਹ ਝੋਲਾ ਭਰ ਕੇ ਤੁਰ ਪਿਆ, ਕਹਿੰਦੇ ਇਹ ਵੇਖ ਲਓ ਸਿਆਸਤ ਆ। ਤੇ ਮੁੜ ਕੇ ਜਦੋਂ ਉਹਨਾਂ ਦੀਆਂ ਬੱਸਾਂ ਦੇ ਟੈਕਸ ਜਿਹੜੇ ਸੀ ਬਕਾਇਆ ਨਿਕਲਿਆ, ਲੋਕ ਕਹਿੰਦੇ ਹੁਣ ਝੋਲਾ ਕਿੱਥੇ ਆ, ਝੋਲਾ ਕਿੱਥੇ ਡਿੱਗ ਪਿਆ ਜੀ। ਸੋ ਇਹ ਰਾਜਨੀਤੀ ਆ, ਰਾਜਨੀਤੀ ਆਪਣੀ ਥਾਂ ਤੇ। ਪਰ ਏਦਾਂ ਹੁੰਦਾ ਹੈ, ਸ਼ਾਇਦ ਕਿਸੇ ਨੂੰ ਪਤਾ ਹੋਏਗਾ, ਕਿ ਕਿਸੇ ਨੂੰ ਸ਼ਾਇਦ ਇਸ ਕਰਕੇ ਕਹਿ ਰਿਹਾ ਵਾਂ ਕਿ ਉਹ ਗੱਲ ਚੇਤੇ ਆ ਜਾਏਗੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਵੇਲੇ ਕਹਿ ਲਓ ਕਿ ਸੀਐਮ ਸਾਹਿਬ ਨੇ, ਇਹਨਾਂ ਦੀ ਪਾਰਟੀ ਤੇ ਇਹਨਾਂ ਤੇ ਵੀ ਦੋਸ਼ ਲੱਗੇ ਸਨ। ਕੋਈ ਪਤਾ ਨਹੀਂ ਜੀਪ ਵਾਲਾ ਸੀਗਾ ਕਿ ਕਿਹੜਾ ਗੱਡੀ ਵਾਲਾ, ਕਿ ਉਹ ਬੜੀ ਵੀਡੀਓ ਵਾਇਰਲ ਹੋਈ ਸੀ, ਇੰਟਰਵਿਊ ਉਹਦੀਆਂ ਕਰਤੀਆਂ ਫਿਰ ਮੁੜ ਕੇ ਵੈਬ ਚੈਨਲ ਵਗੈਰਾ ਨੇ, ਤਾਂ ਉਹ ਕਹਿੰਦਾ ਸੀ ਮੇਰੇ ਪੈਸੇ ਨਹੀਂ ਦਿੱਤੇ। ਸ਼ਾਇਦ ਇਹ ਗੱਲ ਜਿਹੜੀ ਆ ਲੋਕ ਸਭਾ ਇਲੈਕਸ਼ਨ ਦੀ ਸੀ ਜਾਂ 17 ਵਾਲੇ ਇਲੈਕਸ਼ਨ ਦੀ, ਮੈਨੂੰ ਯਾਦ ਨਹੀਂ ਹੈ। ਇਸ ਤਰ੍ਹਾਂ ਹੁੰਦਾ ਹੈ। ਤਾਂ ਹੁਣ ਦਲਵੀਰ ਗੋਲਡੀ ਤੇ ਜਾਂ ਕਹਿ ਲਓ ਕਿ ਕਾਂਗਰਸੀਆਂ ਤੇ ਇਹ ਸਵਾਲ ਉੱਠ ਰਹੇ ਨੇ। ਇਹਦੇ ਵਿੱਚ ਕੀ ਹੈ ਕਿ ਜਿਹੜਾ ਕੋਈ ਇਲਜ਼ਾਮ ਲਾਉਣ ਵਾਲਾ ਨਾ, ਵੈਸੇ ਇੰਟਰਸਟਿੰਗ ਗੱਲ ਇਹ ਆ ਕਿ ਇਹਦੇ ਵਿੱਚ ਕੋਈ ਤੁਹਾਨੂੰ ਸਿਆਸੀ ਐਂਗਲ ਨਹੀਂ ਮਿਲੇਗਾ, ਇਹ ਤੇ ਖੁਦ ਕਾਂਗਰਸੀ ਹੈ। ਮਤਲਬ ਕਿ ਇਹਨਾਂ ਦੇ ਘਰ ਦਾ ਬੰਦਾ ਵਾ, ਟੈਂਟ ਮਾਲਕ ਹੈ ਜਿਹੜਾ, ਇਹਦਾ ਨਾਮ ਵੀ ਸਾਹਮਣੇ ਆ ਰਿਹਾ, ਦੀਪਕ ਕੁਮਾਰ। ਤੇ ਦੀਪਕ ਕੁਮਾਰ ਜੀ ਦਾ ਕਹਿਣਾ ਹੈ ਕਿ ਮੈਂ ਗੋਲਡੀ ਜੀ ਲਈ ਦਿਨ ਰਾਤ ਪ੍ਰਚਾਰ ਕੀਤਾ। ਮਤਲਬ ਕਿ ਜਿੱਦਾਂ ਇੱਕ ਆਮ ਆਦਮੀ ਪਾਰਟੀ ਵਾਲਾ ਵੀ ਵਿਚਾਰਾ ਵਰਕਰ ਨਾ ਕਾਫੀ ਪਿਟਿਆ ਸੀਗਾ, ਕਹਿੰਦਾ ਕਿ ਮੇਰੀ ਤੇ 3-4 ਕਿੱਲੇ ਜ਼ਮੀਨ ਵਿਕ ਗਈ ਹੈ, 2 ਗੱਡੀਆਂ ਤੁੜਵਾ ਲਈਆਂ, ਹੁਣ ਸਾਡਾ ਕੋਈ ਫੋਨ ਨਹੀਂ ਚੱਕਦਾ। ਤਾਂ ਉਹਦਾ ਇਹਨੇ ਵੀ ਧਾਰ ਮਾਰੀ ਹੈ ਕਿ ਬਈ ਮੈਂ ਤੇ ਪ੍ਰਚਾਰ ਵੀ ਕੀਤਾ, ਤੇ ਨਾਲ
ਜਿਹੜਾ ਟੈਂਟ ਆ ਉਹ ਵੀ ਮੁਹੱਈਆ ਕਰਵਾਇਆ ਜੀ ਤੇ ਜਿਹਦਾ ਕਿਰਾਇਆ ਬਣਦਾ 47,400 ਰੁਪਈਆ। ਤੇ ਇਹ ਕਹਿੰਦੇ ਆ ਕਿ ਪੈਸੇ ਨਹੀਂ ਦਿੱਤੇ ਤੇ ਨਾਲ ਉਹਨਾਂ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਆ। ਪਰੰਤੂ ਹੁਣ ਰਾਜਾ ਵੜਿੰਗ ਜੀ ਕੀ ਇਹਦੇ ਤੇ ਨਿਰਣਾ ਕਰਵਾਉਂਦੇ ਕਿਉਂਕਿ ਦੋਨੇ ਕਾਂਗਰਸੀ ਹੈ, ਇਹ ਤਾਂ ਉਹੀ ਜਾਣਨ। ਤਾਂ ਦੂਸਰੇ ਪਾਸੇ ਗੋਲਡੀ ਜੀ ਕਹਿੰਦੇ ਕਿ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ, ਮੇਰੀ ਤੇ ਇਹ ਜਿਹੜੀ ਗੱਲ ਹੈ ਧਿਆਨ ਦੇ ਵਿੱਚ ਨਹੀਂ ਹੈ ਕਿ ਇਹ ਸਾਰਾ ਕੰਮ ਮਤਲਬ ਉਹ ਕਹਿੰਦੇ ਕਿ ਪੰਜਾਬ ਕਾਂਗਰਸ ਕਮੇਟੀ ਵੱਲੋਂ ਸੰਭਾਲਿਆ ਗਿਆ ਸੀ, ਜਾਨੀ ਗੇਂਦ ਪਹੁੰਚੋ ਕੇ ਫਿਰ ਰਾਜਾ ਵੜਿੰਗ ਵੱਲ। ਤਾਂ ਇਹ ਹੁਣ ਦਰਜੀ ਤੋਂ ਲੈ ਕੇ ਟੈਂਟ ਤੱਕ ਦੇ ਰੌਲੇ ਆ ਭਾਈ ਲੈਣ ਦੇਣ ਦੇ। ਪਰ ਮੇਰੇ ਖਿਆਲ ਦੇ ਨਾਲ ਦੇਖੋ ਕਿਸੇ ਵੀ ਬੰਦੇ ਨੇ ਕੋਈ ਵੀ ਤੁਹਾਨੂੰ ਸਰਵਿਸ ਦਿੱਤੀ ਆ, ਕਿਸੇ ਵੀ ਮਜ਼ਦੂਰ ਨੇ ਕੋਈ ਮਜ਼ਦੂਰੀ ਕੀਤੀ ਆ, ਉਹਦੇ ਪੈਸੇ ਜਿਹੜੇ ਆ ਮਿਲਣੇ ਚਾਹੀਦੇ। ਹੁਣ ਤੇ ਖਾਸੇ ਦਿਨ ਹੋ ਗਏ ਆ ਔਰ ਕਾਂਗਰਸ ਕੀ ਇੰਨੇ ਦਿਨਾਂ 'ਚ ਹੀ ਇਹੋ ਜਿਹੀ ਸਥਿਤੀ 'ਚ ਪਹੁੰਚ ਗਈ ਤੇ ਹਾਲੇ ਸੱਤਾ ਭੋਗ ਕੇ ਹਟੇ ਆ। ਇੰਨੇ ਕਿਤੇ ਪੈਸੇ ਖੂੰਜੇ ਖਾਂਜੇ ਚੋਂ ਨਿਕਲੋਣੇ ਜੇਬਾਂ ਚੋਂ। ਜੀ 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 ਮਿੰਟੂ ਜੀ, ਸ਼ਿਵ ਸੈਨਾ ਵਾਲੇ ਸੰਸਦਾਂ ਨੂੰ ਆਵਾਜ਼ਾਂ ਮਾਰੀ ਜਾਂਦੇ ਆ ਪਰ ਉਹ ਪਹੁੰਚਦੇ ਨਹੀਂ, ਚੱਕਰ ਕੀ ਪੈ ਗਿਆ? ਹਾਂਜੀ, ਉਹ ਫਿਰ ਉਹ ਦੂਜੇ ਰਾਹ 'ਚ ਆਵਾਜ਼ਾਂ ਮਾਰਦੇ ਹੋਣੇ ਤੁਸੀਂ ਇੱਧਰ ਆ ਜਾਓ। ਜੀ ਗੱਲ ਇਹ ਹੈ ਨਾ ਕਿ ਰਾਹ 'ਚ ਵੀ ਖਲੋਤੇ ਹੁੰਦੇ ਆ ਨਾ, ਇਹਨਾਂ ਰਾਹਾਂ ਖੜੇ ਮੋੜ ਮੋੜ ਤੇ ਸ਼ਿਕਾਰੀ ਨੀ ਤੂੰ ਉਹਨਾਂ ਹੀ ਰਾਹਾਂ ਦੇ ਵਿੱਚ ਹੋ ਗਈ ਜੀ ਸਾਡੇ ਉੱਥੋਂ ਗਈ ਨੀ ਤੂੰ ਗੁੱਡੀਏ ਹੁਣ ਉੱਚੀਆਂ ਹਵਾਵਾਂ ਵਿੱਚ ਹੋ ਗਈ। ਉਹ ਬੜਾ ਪੁਰਾਣਾ ਗਾਣਾ ਸੀ ਭਜਨ ਮਾਨ ਦਾ। ਤਾਂ ਇਹ ਮੋੜ ਮੋੜ ਤੇ ਸ਼ਿਕਾਰੀ ਖਲੋਤੇ ਹੁੰਦੇ ਨੇ ਰਾਹਾਂ ਦੇ ਵਿੱਚ। ਫਿਰ ਕਈ ਤਾਂ ਕਹਿ ਦਿੰਦੇ ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਉੱਥੇ ਨਿਕਲ ਜਾਂਦੇ ਸਿੱਧੇ, ਤੇ ਕਈ ਫਿਰ ਉਹ ਸੀਟੀ ਤੇ ਲੱਗ ਜਾਂਦੇ ਨੇ। ਖੈਰ ਇਹਨਾਂ ਨੇ ਮਾਤੂਸ਼ੀਰੀ ਦੇ ਵਿੱਚ ਮੈਂਬਰ ਪਾਰਲੀਮੈਂਟ ਸੱਦੇ ਸਨ ਤੇ ਮੈਂਬਰ ਪਾਰਲੀਮੈਂਟ ਜਿਹੜੇ 19 ਦੇ ਵਿੱਚੋਂ 12 ਹੀ ਸ਼ਾਮਲ ਹੋਏ ਆ, 7 ਇਹਦੇ ਚੋਂ ਗੈਰ ਹਾਜ਼ਰ ਨੇ। 7 ਦੀ ਜਿਹੜੀ ਗੱਲਬਾਤ ਹੋਈ ਹੈ ਮੀਡੀਆ ਦੇ ਨਾਲ, ਉਹਦੇ ਚ ਕਮਾਲ ਦੇ ਬਹਾਨੇ ਆ। ਕੋਈ ਕਹਿੰਦੀ ਆ ਬੀਬੀ ਕਿ ਮੈਂ ਤੇ ਬਿਮਾਰ ਸ਼ਮਾਰ ਚੱਲ ਰਹੀ ਹਾਂ, ਸੁੱਤੀ ਪਈ ਹਾਂ ਸਵੇਰ ਦੀ। ਕੋਈ ਕਹਿੰਦਾ ਜੀ ਮੈਂ ਤੇ ਫਲੱਡ ਦੇ ਵਿੱਚ ਫਸ ਗਿਆ, ਹੜ ਆ ਗਏ ਨੇ। ਲੋਕੀ ਕਹਿੰਦੇ ਕਿ ਹੜ ਕਿਤੇ ਦੂਜਾ ਨਾ ਆ ਜਾਵੇ, ਭਾਰਤੀ ਜਨਤਾ ਪਾਰਟੀ ਵਾਲਾ। ਸੋ ਇਸ ਤਰ੍ਹਾਂ ਦੇ ਕੁਛ ਬਹਾਨੇ ਲਾਏ ਜਾ ਰਹੇ ਨੇ, ਯਾਨੀ ਕਾਫੀ ਸੋਚਣ ਵਿਚਾਰਨ ਵਾਲੇ ਆ। ਕੁਛ ਮੀਡੀਆ ਤੇ ਗੁੱਸਾ ਝਾੜ ਰਹੇ ਆ ਕਿ ਯਾਰ ਤੁਸੀਂ ਐਵੇਂ ਬਾਤ ਦਾ ਬਤੰਗੜ ਬਣਾ ਦਿੰਦੇ ਜੀ, ਨਹੀਂ ਜਾ ਹੋਇਆ, ਘਰ ਦੇ ਕੰਮ ਕਿਤੇ ਥੋੜੇ ਹੁੰਦੇ ਆ। ਪਰ ਇਹਦੇ ਵਿੱਚ ਦੇਖੋ ਗੱਲ ਕੀ ਹੈ ਕਿ ਸ਼ਿਵ ਸੈਨਾ ਦੀ ਹਾਲਤ ਇਸ ਵੇਲੇ ਜਿਹੜੀ ਆ ਨਾ, ਉਹ ਕਾਫੀ ਪਤਲੀ ਕਰ ਦਿੱਤੀ ਭਾਰਤੀ ਜਨਤਾ ਪਾਰਟੀ। ਤਾਂ ਹੁਣ ਜਿਵੇਂ ਸਪੀਕਰ ਤੇ ਫੈਸਲਾ ਜਿਹੜਾ ਆ ਜਾਏਗਾ, ਫਾਈਨਲ ਫੈਸਲਾ ਆ ਜਾਏਗਾ, ਵੈਸੇ ਤੇ ਰੋਕ ਲੱਗ ਗਈ ਆ, ਤਾਂ ਮਤਲਬ ਕਿ ਕੁਛ 12-13 ਵਿਧਾਇਕ ਜੋ ਬਰਖਾਸਤਗੀ ਤੋਂ ਬਚ ਜਾਂਦੇ ਆ। ਸਰਕਾਰ ਏਕਨਾਥ ਸ਼ਿੰਦੇ ਦੀ ਚੱਲੇਗੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਜਿਹੜੇ 5-7 ਬਿਮਾਰ ਸ਼ਮਾਰ ਚੱਲਦੇ ਆ ਨਾ, ਇਹ 9/9 ਹੋ ਜਾਣੇ ਭਾਰਤੀ ਜਨਤਾ ਪਾਰਟੀ 'ਚ ਜਾ ਕੇ। ਇਹਨਾਂ 'ਚ ਕੁਛ ਬੰਦੇ ਤੇ ਇਹ ਫੁੱਲਾਂ ਵਰਗੇ ਸਰੀਰ ਖਿੜ ਜਾਣਗੇ ਇਹਨਾਂ ਦੇ, ਕਿਉਂਕਿ ਉਧਰ ਵੀ ਲੋਟਸ ਹੈ ਨਾ, ਲੋਟਸ ਆ, ਤੇ ਇਹ ਵੀ ਫੁੱਲਾਂ ਵਾਂਗੂ ਖਿੜ ਜਾਣਗੇ। ਫੁੱਲ ਵਾਂਗੂ ਮੈਂ ਖਿੜ ਜਾ ਸੋਹਣੇ ਸੱਜਣਾ ਜੇ ਆਵੇਂ ਵੇ, ਤੇ ਇਹ ਵੀ ਫੁੱਲ ਵਾਂਗੂ ਖਿੜ ਜਾਣਗੇ, ਕੋਈ ਚੱਕਰ ਨਹੀਂ ਹੈਗਾ। ਬਾਕੀ ਸਾਊਥ ਤੋਂ ਲੈ ਕੇ ਇੱਕ ਗੱਲ ਮੇਰੀ ਨੋਟ ਕਰ ਲਿਓ, ਸਾਊਥ ਤੋਂ ਲੈ ਕੇ ਨਾਰਥ ਤੱਕ ਰੱਸੀ ਖਿੱਚ ਲਓ। ਇਹ ਜਿੱਧਰ ਜਿੱਧਰ ਨੂੰ ਇਲੈਕਸ਼ਨ ਆਉਣਗੇ ਤੁਸੀਂ ਵੇਖਿਓ ਇਹ ਭੜਥੂ ਕਿਵੇਂ ਪਾਉਣਗੇ। ਗੋਆ ਦੇ ਵਿੱਚ 11 ਜਿੱਤੇ ਸੀ, 9 ਉਹਨਾਂ ਦੀ ਝੋਲੀ 'ਚ ਵੜ ਗਿਆ। ਤੁਸੀਂ ਦੇਖ ਲਓ ਕਿ ਆਪਣੇ ਨਾਲ ਹੀ ਇਲੈਕਸ਼ਨ ਹੋਇਆ ਸੀ। ਜੀ 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 ਬਿਲਕੁਲ ਮਿੰਟੂ ਜੀ, ਸਹੀ ਗੱਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਸ਼ਿਵ ਸੈਨਾ ਦੇ ਸੰਸਦਾਂ ਨੂੰ ਲੈ ਕੇ, ਦਲਬੀਰ ਗੋਲਡੀ ਦੇ ਪੈਸਿਆਂ ਨੂੰ ਲੈ ਕੇ, ਜੱਗੂ ਭਗਵਾਨਪੁਰੀਆ, ਸੰਦੀਪ ਕਾਲੋਂ ਦੇ ਲਿੰਕ ਜੋ ਮੀਡੀਆ ਦਾਅਵਾ ਕਰ ਰਿਹਾ, ਵਿਕਾਸ ਪਰਾਸ਼ਰ ਸੋਸ਼ਲ ਮੀਡੀਆ ਦੇ ਨਿਰਦੇਸ਼ਕ ਨਿਯੁਕਤ ਕੀਤੇ ਗਏ ਆ, ਗੁਜਰਾਤ ATS ਨੇ 350 ਕਰੋੜ ਦੀ ਹੈਰੋਇਨ ਜ਼ਬਤ ਕੀਤੀ ਹੈ, ਪੰਜਾਬ ਪੁਲਿਸ ਦੀ ਇਨਪੁਟ ਸੀਗੀ। ਬਾਈਬਲ ਕਲਾਂ ਗੋਲੀ ਕਾਂਡ ਦੀ ਅਗਲੀ ਸੁਣਵਾਈ ਹੁਣ 20 ਅਗਸਤ ਨੂੰ ਹੋਣੀ ਹੈ, ਤੇ ਚੰਡੀਗੜ੍ਹ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਹੁਣ ਸਿਆਸੀ ਜਿਹੜਾ ਘਮਾਸਾਨ ਆ ਉਹ ਮਚਿਆ ਹੋਇਆ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਉਸ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਕੁਝ ਖਾਸ ਜਾਣਕਾਰੀਆਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸ਼ਿਵ ਸੈਨਾ ਦੀ ਖਬਰ ਦੇ ਨਾਲ ਜੁੜੀ ਖਬਰ ਤੋਂ ਸ਼ਿਵ ਸੈਨਾ ਦੇ ਨਾਲ ਜੁੜੀ ਖਬਰ ਤੋਂ ਸ਼ੁਰੂਆਤ ਕਰਾਂਗੇ। ਸ਼ਿਵ ਸੈਨਾ ਦੇ ਮੁਖੀ ਉद्धਵ ਠਾਕਰੇ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਐਨਡੀਏ ਦੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਹਮਾਇਤ ਕਰੇਗੀ। ਉਹਨਾਂ ਨੇ ਕਿਹਾ ਹੈ ਕਿ ਸ਼ਿਵ ਸੈਨਾ ਵੱਲੋਂ ਇਹ ਹਮਾਇਤ ਬਿਨਾਂ ਕਿਸੇ ਦਬਾਅ ਹੇਠ ਕੀਤੀ ਜਾ ਰਹੀ ਹੈ। ਉਹਨਾਂ ਪਾਰਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਪਹਿਲੀ ਵਾਰ ਕਬਾਇਲੀ ਉਮੀਦਵਾਰ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ, ਇਸ ਕਰਕੇ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਠਾਕਰੇ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੁਤਾਬਕ ਇਹ ਹਮਾਇਤ ਢੁਕਵੀਂ ਨਹੀਂ ਹੈ, ਪਰ ਉਹਨਾਂ ਦੀ ਪਾਰਟੀ ਤੰਗ ਨਜ਼ਰੀਏ ਵਾਲੀ ਪਾਰਟੀ ਨਹੀਂ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਪਹਿਲਾਂ ਯੂਪੀ ਉਮੀਦਵਾਰ ਪ੍ਰਤਿਭਾ ਪਾਟਿਲ ਅਤੇ ਪ੍ਰਣਬ ਮੁਖਰਜੀ ਦੀ ਹਮਾਇਤ ਕਰਦੀ ਰਹੀ ਹੈ। ਉਹਨਾਂ ਦੀ ਪਾਰਟੀ ਇਹ ਫੈਸਲਾ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਲੈਂਦੀ ਹੈ। ਉਹ ਭਾਜਪਾ ਦੀ ਹਮਾਇਤ ਨਹੀਂ ਬਲਕਿ ਦ੍ਰੋਪਦੀ ਮੁਰਮੂ ਦੀ ਹਮਾਇਤ ਕਰ ਰਹੇ ਨੇ। ਭਾਜਪਾ ਦਾ ਸੀਐਮ ਹੁਣ ਬਣ ਗਿਆ ਤੇ ਇਹ ਸੀਐਮ ਕਿਵੇਂ ਬਣਿਆ, ਏਕਨਾਥ ਸ਼ਿੰਦੇ ਤੇ ਇਹ ਸੀਐਮ ਬਣਨ ਦੇ ਨਾਲ ਠਾਕਰਿਆਂ ਨੂੰ ਕਿੰਨਾ ਕੁ ਵੱਡਾ ਝਟਕਾ ਲੱਗਿਆ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਪਰ ਖੈਰ ਸਪੋਰਟ ਕਰਨਗੇ ਉਹ ਸ਼ਿਵ ਸੈਨਾ ਵਾਲੇ ਦ੍ਰੋਪਦੀ ਮੁਰਮੂ ਦੀ, ਜਿਹੜੀ ਕਿ ਭਾਜਪਾ ਦੀ ਉਮੀਦਵਾਰ ਹੈ। ਗੋਆ ਕਾਂਗਰਸ ਦੀ ਗੱਲ ਕਰ ਲਈਏ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਹ ਗੱਲ ਕਹੀ ਹੈ ਕਿ ਸੂਬਾਈ ਕਾਂਗਰਸ ਦੇ ਵਿਧਾਇਕ ਦਲ ਦੇ ਵਿੱਚ ਜਿਹੜੀ ਬਗਾਵਤ ਹੋਈ ਹੈ ਉਹਦਾ ਭਾਜਪਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਤੁਹਾਨੂੰ ਦੱਸਦੇ ਚੱਲੀਏ ਕਿ ਗੋਆ ਦੇ ਕੁੱਲ 11 ਕਾਂਗਰਸੀ ਵਿਧਾਇਕਾਂ ਦੇ ਵਿੱਚੋਂ 5 ਦੇ ਨਾਲ ਹੁਣ ਸੰਪਰਕ ਨਹੀਂ ਹੋ ਰਿਹਾ। ਉਹਨਾਂ ਦਾ ਫੋਨ ਨਾਟ ਰੀਚੇਬਲ ਆ ਰਿਹਾ ਤੇ ਹੋ ਸਕਦਾ ਉਹ ਵੀ ਨਾਟ ਰੀਚੇਬਲ ਹੋ ਗਏ ਹੋਣ, ਤੇ ਜਦੋਂ ਰੀਚੇਬਲ ਹੋਣਗੇ ਤੇ ਫਿਰ ਵਿਧਾਨ ਸਭਾ ਦੇ ਵਿੱਚ ਹੀ ਸ਼ਾਇਦ ਆ ਕੇ ਰੀਚੇਬਲ ਹੋਣਗੇ ਤੇ ਉਦੋਂ ਤੱਕ ਉਹ ਪਾਰਟੀ ਦੀ ਰੀਚ ਦੇ ਵਿੱਚ ਨਹੀਂ ਹੋਣੇ। ਹੁਣ ਪਾਰਟੀ ਦੇ ਵਿੱਚ ਫੁੱਟ ਪੈਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਤੇ ਇਹਨਾਂ ਨੇ ਜਦੋਂ ਗੋਆ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਹੋਈ ਸੀ ਸੈਸ਼ਨ ਦੀ, ਤਾਂ ਉਦੋਂ ਹਿੱਸਾ ਵੀ ਲਿਆ ਸੀ ਤੇ ਦਾਅਵਾ ਕੀਤਾ ਸੀਗਾ ਕਿ ਵਿਰੋਧੀ ਧਿਰ ਦੇ ਵਿੱਚ ਕੋਈ ਗੜਬੜ ਨਹੀਂ ਹੈ, ਪਰ ਹੁਣ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਰਿਹਾ। ਉੱਘੇ ਰੈਸਲਰ ਦਲੀਪ ਰਾਣਾ ਉਰਫ ਦੀ ਗ੍ਰੇਟ ਖਲੀ ਤੇ ਟੋਲ ਮੁਲਾਜ਼ਮ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਨੇ। ਇਸ ਤੋਂ ਬਾਅਦ ਟੋਲ ਮੁਲਾਜ਼ਮਾਂ ਨੇ ਖਲੀ ਦੀ ਕਾਰ ਘੇਰ ਲਈ। ਇਸ ਤੋਂ ਬਾਅਦ ਪੁਲਿਸ ਨੇ ਖਲੀ ਨੂੰ ਸੁਰੱਖਿਅਤ ਬਾਹਰ ਕੱਢਿਆ। ਟੋਲ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਹਨਾਂ ਖਲੀ ਦਾ ਪਛਾਣ ਪੱਤਰ ਮੰਗਿਆ ਸੀ, ਪਰ ਉਹਨਾਂ ਨੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤੇ ਥੱਪੜ ਮਾਰਿਆ। ਲੁਧਿਆਣਾ ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਇਸ ਸੰਬੰਧੀ ਕਿਸੇ ਵੀ ਸ਼ਿਕਾਇਤ ਦਰਜ ਨਹੀਂ ਕਰਾਈ ਹੈ, ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਾਈ ਹੈ। ਇਸ ਸੰਬੰਧੀ ਖਲੀ ਨੇ ਸ਼ਿਕਾਇਤ ਦਰਜ ਜ਼ਰੂਰ ਕਰਾਈ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ ਤਾਂ ਫਿਲੌਰ ਲਾਗਲੇ ਲਾਡੋਵਾਲ ਟੋਲ ਪਲਾਜ਼ੇ ਤੇ ਟੋਲ ਮੁਲਾਜ਼ਮਾਂ ਨੇ ਖਲੀ ਨੂੰ ਫੋਟੋ ਖਿਚਵਾਉਣ ਦੇ ਲਈ ਪਰੇਸ਼ਾਨ ਕੀਤਾ। ਉਹਨਾਂ ਨੂੰ ਕਾਰ ਤੋਂ ਉਤਰਨ ਦੇ ਲਈ ਵੀ ਕਿਹਾ ਸੀ। ਰਾਘਵ ਚੱਡਾ ਦੀ ਗੱਲ ਕਰਾਂਗੇ। ਪੰਜਾਬ ਸਰਕਾਰ ਨੇ ਸੂਬੇ ਦੀ ਅੰਤਰਿਮ ਸਲਾਹਕਾਰ ਕਮੇਟੀ ਦੇ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਘਵ ਚੱਡਾ ਨੂੰ ਚੇਅਰਮੈਨ ਲਾ ਦਿੱਤਾ ਹੈ ਤੇ ਹੁਣ ਉਹਨਾਂ ਦੀ ਨਿਯੁਕਤੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ 20 ਤੋਂ ਵੱਧ ਨਿਯੁਕਤੀਆਂ ਨੂੰ ਲੈ ਕੇ ਇਸ ਨਿਯੁਕਤੀ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਨਿਯੁਕਤੀ ਗੈਰ ਸੰਵਿਧਾਨਕ ਹੈ ਤੇ ਰਾਘਵ ਚੱਡਾ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੀ ਨਹੀਂ ਹੈ ਤੇ ਉਸ ਦੀ ਨਿਯੁਕਤੀ ਸੰਵਿਧਾਨ ਦੀ ਉਲੰਘਣਾ ਹੈ। ਖੈਰ ਵਿਰੋਧੀ ਧਿਰਾਂ ਵੀ ਇਹਦੇ ਤੇ ਪੂਰਾ ਜਿਹੜਾ ਪ੍ਰਤੀਕਰਮ ਆਪਣੀ ਟਿੱਪਣੀਆਂ ਦੇ ਰਹੀਆਂ ਨੇ। ਵਿਰੋਧੀ ਧਿਰਾਂ ਜਿਹੜੀਆਂ ਕਿ ਉਹ ਕਹਿ ਰਹੀਆਂ ਨੇ ਕਿ ਇਹ ਮੁੱਖ ਮੰਤਰੀ ਦੇ ਉੱਤੇ ਇੱਕ ਹੋਰ ਮੁੱਖ ਮੰਤਰੀ ਲਾ ਦਿੱਤਾ ਗਿਆ। ਕੋਈ ਕਹਿ ਰਿਹਾ ਕਿ ਇਹ ਚੀਜ਼ ਜਿਹੜੀ ਹੈ ਭਗਵੰਤ ਮਾਨ ਹੁਣ ਸਟੈਂਪ ਸੀਐਮ ਰਹਿ ਗਏ ਨੇ। ਤਾਂ ਬਹੁਤ ਸਾਰੇ ਇਤਰਾਜ਼ ਨੇ, ਪਰ ਜਿਹੜੇ ਸੰਵਿਧਾਨਕ ਸਿਆਸੀ ਜਿਹੜੀ ਦੂਸ਼ਣਬਾਜ਼ੀ ਹੈ, ਇਲਜ਼ਾਮ ਤਰਾਸ਼ੀ ਉਹ ਤਾਂ ਹੁੰਦੀ ਰਹਿਣੀ ਹੈ, ਪਰ ਜਿਹੜੇ ਸੰਵਿਧਾਨਕ ਇਤਰਾਜ਼ ਨੇ ਉਹਨਾਂ ਤੇ ਚਰਚਾ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਦਾ ਮਤਾ ਜਾਂ ਕਿਸ ਤਰ੍ਹਾਂ ਦਾ ਪ੍ਰੋਟੋਕੋਲ ਆ, ਕਿਉਂਕਿ ਸਰਕਾਰਾਂ ਕਿਸੇ ਪ੍ਰੋਟੋਕੋਲ ਦੇ ਤਹਿਤ ਕਿਸੇ ਢਾਂਚੇ ਦੇ ਤਹਿਤ ਚੱਲਦੀਆਂ ਨੇ। ਤਾਂ ਇਹਦੇ ਤੇ ਜ਼ਰੂਰ ਜਿਹੜਾ ਉਹ ਲੋਕਾਂ ਦੀ ਨਿਗਾਹ ਬਣੀ ਹੋਈ ਹੈ ਕਿ ਸੰਵਿਧਾਨਕ ਤੌਰ ਤੇ ਇਸ ਨਿਯੁਕਤੀ ਦੇ ਵਿੱਚ ਆਖਿਰ ਗਲਤ ਕੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਦੇ ਨਾਲ ਜੁੜੀ ਖਬਰ ਆ ਰਹੀ ਹੈ, ਅਨਮੋਲ ਰਤਨ ਸਿੱਧੂ ਦੇ ਨਾਲ ਜੁੜੀ। ਉਹਨਾਂ ਤੇ ਪਥਰਾਅ ਹੋਇਆ। ਹਰਿਆਣਾ ਦੇ ਪਾਣੀਪਤ ਲਾਗੇ ਇਹ ਘਟਨਾ ਵਾਪਰੀ ਹੈ। ਅਣਪਛਾਤੇ ਹਮਲਾਵਰਾਂ ਨੇ ਉਹਨਾਂ ਤੇ ਹਮਲਾ ਕੀਤਾ। ਇਹ ਖਬਰਾਂ ਆ ਰਹੀਆਂ ਨੇ ਉਹ ਦਿੱਲੀ ਤੋਂ ਚੰਡੀਗੜ੍ਹ ਰੇਲ ਗੱਡੀ ਤੇ ਆ ਰਹੇ ਸਨ ਕਿ ਉਹਨਾਂ ਤੇ ਪਥਰਾਅ ਕੀਤਾ ਗਿਆ। ਇਸੇ ਦੌਰਾਨ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਸੁਪਰੀਮ ਕੋਰਟ ਦੇ ਵਿੱਚ ਉਹ ਪੇਸ਼ ਹੋਏ ਸਨ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਲੰਘੇ ਦਿਨੀ। ਇਸ ਹਮਲੇ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਾਈ ਹੈ। ਇੱਕ ਚਿੱਠੀ ਲੰਘੇ ਦਿਨੀ ਬੜੀ ਚਰਚਾ ਦੇ ਵਿੱਚ ਸੀ। ਉਹ ਸੀ ਜੌਲਾਂ ਪਿੰਡ ਦਾ ਮਸਲਾ। ਉੱਥੇ ਇੱਕ ਪਿੰਡ ਦੀ ਪੰਚਾਇਤ ਨੇ ਇੱਕ ਬਜ਼ੁਰਗ ਜੋੜੇ ਦਾ ਬਾਈਕਾਟ ਕਰ ਦਿੱਤਾ ਸੀ।
ਹੁਣ ਬਾਈਕਾਟ ਕਰਨ ਦਾ ਜਿਹੜਾ ਫਰਮਾਨ ਸੀ, ਉਹਨੂੰ ਪਿੰਡ ਦੀ ਪੰਚਾਇਤ ਨੇ ਰੱਦ ਕੀਤਾ। ਇਸ ਸੰਬੰਧੀ ਸਰਪੰਚ ਦੀ ਮੋਹਰ ਵਾਲਾ ਜਿਹੜਾ ਲੈਟਰ ਪੈਡ ਸੀ, ਉਹ 'ਤੇ ਸਰਪੰਚ ਰਣਜੀਤ ਕੌਰ ਤੇ ਸਾਰੇ ਮੈਂਬਰਾਂ ਦੇ ਦਸਤਖਤਾਂ ਦੇ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਏਕੋਟ ਨੂੰ ਜਿਹੜੀ ਆ ਉਹ ਲੈਟਰ ਪੈਡ ਦੇ ਦਿੱਤੀ ਹੈ, ਤੇ ਇਹ ਕਿਹਾ ਗਿਆ ਕਿ ਪੰਚਾਇਤ ਵੱਲੋਂ ਤੈਸ਼ ਦੇ ਵਿੱਚ ਆ ਕੇ ਹਰਜੀਤ ਸਿੰਘ ਦੇ ਪਰਿਵਾਰ ਦਾ ਬਾਈਕਾਟ ਕਰਨ ਬਾਰੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਐਲਾਨ ਕਰਵਾ ਦਿੱਤਾ ਸੀ। ਲੰਘੇ ਦਿਨੀ ਇੱਕ ਖਬਰ ਜਦੋਂ ਨਸ਼ਰ ਹੋਈ ਤਾਂ ਪੰਜਾਬ ਦੇ ਕਈ ਸਿਰਮੌਰ ਅਦਾਰਿਆਂ ਨੇ, ਖਾਸ ਕਰਕੇ ਪੰਜਾਬੀ ਟ੍ਰਿਬਿਊਨ ਨੇ ਇਹਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ ਸੀ। ਜਦੋਂ ਇਹ ਲੈਟਰ ਪੈਡ ਬਾਹਰ ਆਈ ਸੀ, ਫਰਮਾਨ ਬਾਹਰ ਆਇਆ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਕੋਲੇ ਇਹ ਖਬਰ ਪੁੱਜੀ, ਤੇ ਉਹਨਾਂ ਨੇ ਫਿਰ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੂੰ ਇਹ ਜਿਹੜਾ ਮਸਲਾ ਉਹ ਸੌਂਪਿਆ ਦਿੱਤਾ, ਤੇ ਫਿਰ ਪੰਚਾਇਤ ਨੂੰ ਦਫ਼ਤਰ ਬੁਲਾਇਆ ਗਿਆ ਤੇ ਬਜ਼ੁਰਗ ਜੋੜੇ ਦਾ ਪੱਖ ਜਾਣਿਆ ਗਿਆ। ਸਮਾਜਿਕ ਬਾਈਕਾਟ ਫੌਰੀ ਰੱਦ ਕਰਨ ਦੀ ਸਖਤ ਹਦਾਇਤ ਕੀਤੀ ਗਈ। ਸੰਪਰਕ ਕਰਨ ਤੇ ਸਰਪੰਚ ਰਣਜੀਤ ਕੌਰ ਦੇ ਪਤੀ ਕੇਵਲ ਸਿੰਘ ਨੇ ਦੱਸਿਆ ਕਿ ਕਾਨੂੰਨ ਦੀ ਅਗਿਆਨਤਾ ਕਰਕੇ ਗਲਤੀ ਹੋਈ, ਜਿਸ ਦਾ ਹੁਣ ਸੁਧਾਰ ਕਰ ਲਿਆ ਗਿਆ ਹੈ। ਕੇਵਲ ਸਿੰਘ ਨੇ ਕਿਹਾ ਕਿ ਖੁਦ ਜਾ ਕੇ ਦੁਕਾਨ ਤੋਂ ਬਜ਼ੁਰਗ ਜੋੜੇ ਨੂੰ ਸਮਾਨ ਵੀ ਦਵਾ ਕੇ ਲਿਆਏ ਨੇ, ਤੇ ਹੋਰ ਸਹੂਲਤ ਵੀ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਇਹ ਬਜ਼ੁਰਗ ਜੋੜਾ ਪਿਛਲੇ 10 ਦਿਨਾਂ ਤੋਂ ਆਪਣੇ ਘਰ ਦੇ ਵਿੱਚ ਹੀ ਕੈਦ ਸੀ, ਤੇ 6 ਦਿਨਾਂ ਤੋਂ ਉਹ ਰਾਸ਼ਨ ਪਾਣੀ ਤੋਂ ਵੀ ਔਖੇ ਹੋ ਗਏ ਸਨ। ਸੋ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾਂ ਦੇ ਵਰਕਰਾਂ ਨੇ ਜਦੋਂ ਇਹ ਮਸਲਾ ਚੁੱਕਿਆ, ਤਾਂ ਫਿਰ ਕਿਸਾਨ ਆਗੂਆਂ ਦੇ ਖਿਲਾਫ ਵੀ ਕੇਸ ਦਰਜ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਸੀ, ਤੇ ਹੁਣ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਵੀ ਹੋਈਆਂ ਨੇ। ਕੋਈ ਵੀ ਭਾਵੇਂ ਸਰਪੰਚ ਆ, ਭਾਵੇਂ ਕੋਈ ਐਮਐਲਏ ਆ, ਭਾਵੇਂ ਕੋਈ ਐਮਪੀ ਆ, ਉਹ ਆਪਣੇ ਜੋ ਉਹਦਾ ਅਫੀਸ਼ੀਅਲ ਲੈਟਰ ਪੈਡ ਆ, ਉਹਦੇ ਤੋਂ ਇਹ ਨਹੀਂ ਕਹਿ ਸਕਦਾ ਕਿ ਇਹ ਸਮਾਜਿਕ ਬਾਈਕਾਟ ਆ। ਸਰਪੰਚ ਆ, ਉਹ ਕੋਈ ਜੱਜ ਥੋੜ੍ਹੀ ਆ ਵੀ ਜਿਹੜਾ ਕਿਸੇ ਨੂੰ ਸਜ਼ਾ ਦਾ ਐਲਾਨ ਕਰ ਦੂਗਾ। ਸੋ ਇਹ ਸਾਨੂੰ ਥੋੜ੍ਹਾ ਸਮਝਣਾ ਚਾਹੀਦਾ ਹੈ। ਤੈਸ਼ ਦੇ ਵਿੱਚ ਆ ਕੇ ਕੰਮ ਕਰਨਾ, ਜਿਹੜੇ ਸਰਪੰਚ ਹੁੰਦੇ ਆ, ਉਹ ਮੋਹਤਬਰ ਲੋਕ ਹੁੰਦੇ ਆ, ਆਗੂ ਲੋਕ ਹੁੰਦੇ ਆ। ਆਗੂ ਕਦੇ ਤੈਸ਼ 'ਚ ਨਹੀਂ ਆਉਣੇ ਚਾਹੀਦੇ। ਆਗੂਆਂ ਦਾ ਕੰਮ ਹੁੰਦਾ ਹੈ ਸਮਾਜਿਕ ਜਿਹੜੀ ਬਰਾਬਰਤਾ ਹੈ, ਸਮਾਜਿਕ ਸਤਿਕਾਰ, ਹਰ ਭਾਵੇਂ ਕੋਈ ਗਰੀਬ ਆ, ਭਾਵੇਂ ਕੋਈ ਅਮੀਰ ਆ, ਸਮਾਜਿਕ ਸਤਿਕਾਰ ਹਰ ਦਾ ਬਰਕਰਾਰ ਰਹਿਣਾ ਚਾਹੀਦਾ ਹੈ। ਸੋ ਖੈਰ, ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਬਜ਼ੁਰਗ ਜੋੜੇ ਦਾ ਜਿਹੜਾ ਇਹ ਨਾਦਰਸ਼ਾਹੀ ਫਰਮਾਨ ਸੀਗਾ ਪੰਚਾਇਤ ਦਾ, ਉਹ ਰੱਦ ਕਰ ਲਿਆ ਗਿਆ। ਠੀਕ ਹੈ, ਪਿੰਡਾਂ ਦੇ ਵਿੱਚ ਮਸਲੇ ਹੁੰਦੇ ਨੇ, ਅਸੀਂ ਵੀ ਪਿੰਡਾਂ ਦੇ ਵਿੱਚ ਹੀ ਰਹਿੰਦੇ ਹਾਂ, ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਦੇ ਵੀ ਲੈਟਰ ਪੈਡਾਂ ਤੇ ਜਾਂ ਕਦੇ ਫਰਮਾਨ ਨਹੀਂ ਸੁਣਾਏ ਜਾਂਦੇ। ਜਿਹਦੇ ਨਾਲ ਇਤਰਾਜ਼ ਹੋਵੇ, ਜਿਹਦੇ ਨਾਲ ਗੁੱਸੇ ਗਿਲੇ ਹੋਣ, ਉਹ ਪੰਚਾਇਤਾਂ 'ਚ ਬਹਿ ਕੇ, ਆਪਦੇ ਸ਼ਰੀਕੇ 'ਚ ਬਹਿ ਕੇ ਨਿਬੇੜ ਲਏ ਜਾਂਦੇ ਆ। ਸਰਪੰਚ ਨੂੰ ਸਮਝਣਾ ਚਾਹੀਦਾ ਕਿ ਜੱਜ ਬਣਨ ਤੋਂ ਪਹਿਲਾਂ ਬਹੁਤ ਸਾਰੇ ਜਿਹੜੀਆਂ ਉਹ ਪੜ੍ਹਾਈਆਂ ਕਰਨੀਆਂ ਪੈਂਦੀਆਂ, ਤੇ ਜੱਜ ਵੀ ਕਦੇ ਫਰਮਾਨ ਜਿਹੜਾ ਉਹ ਨਿੱਜੀ ਹੋ ਕੇ ਨਹੀਂ ਸੁਣਾਉਂਦਾ, ਉਹ ਸਬੂਤਾਂ ਦੇ ਬਣਾ ਤੇ ਸੁਣਾ ਸਕਦਾ। ਕੁਰਸੀ ਜ਼ਰੂਰ ਉਹਨੂੰ ਫਰਮਾਨ ਸੁਣਾਉਣ ਵਾਲੀ ਮਿਲੀ ਹੈ। ਸੋ ਖੈਰ, ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ। ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਹਾਡੇ ਲਈ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਥੋੜੇ ਸਮੇਂ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ, ਬਣੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।